ਸਤਿ ਸ਼੍ਰੀ ਅਕਾਲ, ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗਰਸਰੀਆ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਭਾਰਤ ਪੰਜਾਬ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ, ਖਬਰਾਂ ਬਾਰੇ ਕੁਝ ਅਹਿਮ ਜਾਣਕਾਰੀਆਂ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ 408 272 2500 ਤੇ ਸੰਪਰਕ ਕੀਤਾ ਜਾ ਸਕਦਾ ਹੈ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀ ਰੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਵਿਕਰਸਫੀਲਡ ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਤੁਸੀਂ ਲੈ ਸਕਦੇ ਹੋ। ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨੰਬਰ ਹੈ 209 277 0113। ਜੇਕਰ ਸਿੱਖਣਾ ਚਾਹੁੰਦੇ ਹੋ ਟਰੱਕ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲੇ ਜੀਤ ਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਚਾਹੁੰਦੇ ਆ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 855 905 2575 ਤੇ ਗੱਲ ਕਰ ਸਕਦੇ ਹੋ। ਜੁੜਦੇ ਆ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਸ ਤੋਂ ਬਾਅਦ ਅਹਿਮ ਖਬਰਾਂ ਨੂੰ ਲੈ ਕੇ ਕਰਾਂਗੇ ਚਰਚਾ। ਮਿੰਟੂ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਹਾਂਜੀ, ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਨੰਦ ਕਾਰਜ ਹੋ ਗਏ ਨੇ ਜੀ। ਪਾਰਟੀ ਦੇ ਕਈ ਅਹਿਮ ਚਿਹਰਿਆਂ ਨੇ ਉੱਥੇ ਆ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲਿਆ, ਵਿਆਹ ਸਮਾਗਮ। ਬਿਲਕੁਲ ਜੀ, ਸ਼ਾਦੀ ਜਿਹੜੀ ਆ ਉਹ ਨੇਪਰੇ ਚੜ ਚੁੱਕੀ ਆ ਜੀ। ਤੇ ਹੁਣ ਤਾਂ ਕਹਿ ਲਓ ਕਿ ਸਾਰਾ ਪ੍ਰੋਗਰਾਮ ਖਤਮ ਹੋ ਗਿਆ ਨਾ, ਪਰ ਮੀਡੀਆ ਹਾਲੇ ਵੀ ਬਿਰਲਾ ਟਾਮਾ ਜਿਹੜਾ ਉਹ ਲੱਗਾ ਹੋਏਗਾ ਇਸ ਕਾਰਜ ਤੇ। ਖੈਰ, ਸਵੇਰ ਤੋਂ ਹੀ ਇਹ ਖਬਰ ਜਿਹੜੀ, ਵੈਸੇ ਕੋਈ ਛੋਟੀ ਖਬਰ ਨਹੀਂ ਹੈ, ਕਿਸੇ CM ਦੀ ਸ਼ਾਦੀ ਹੋਣੀ ਕੋਈ ਛੋਟੀ ਖਬਰ ਨਹੀਂ ਹੈ, ਪਰ ਵੱਡੀ ਖਬਰ ਜਿਹੜੀ ਹੈ ਉਹ ਹਮੇਸ਼ਾ ਕਿਤੇ ਨਾ ਕਿਤੇ ਦੱਬ ਕੇ ਰਹਿ ਜਾਂਦੀ ਹੈ। ਕੁੜੀ ਨੇ ਕਿਹੜੇ ਰੰਗ ਦਾ ਲਹਿੰਗਾ ਪਹਿਨਿਆ, ਸਾਲੀਆਂ ਨੇ ਨਾਕੇ ਤੇ ਕੈਂਚੀ ਕਿਉਂ ਨਹੀਂ ਦਿੱਤੀ, ਜੀ ਜੀ, ਮੈਨਿਊ ਦੇ ਵਿੱਚ ਕਿਸ ਪ੍ਰਕਾਰ ਦੇ ਵਿਅੰਜਨ ਨੇ, ਭਗਵੰਤ ਸਿੰਘ ਮਾਨ ਨੇ 골ਡਨ ਕਲਰ ਦੀ ਪੱਗ ਪਹਿਨੀ ਹੈ ਜੀ, ਉਹਦੀ ਕਲਗੀ ਇਸ ਤਰ੍ਹਾਂ ਦੀ ਸੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ 1 by 1 ਮੀਡੀਆ 'ਚ ਆਉਂਦੀਆਂ ਨੇ, ਪਰ ਵੇਖਣ ਵਾਲੀ ਗੱਲ ਇਹ ਆ ਕਿ ਜੋ ਸਾਦੇਪਣ ਦੇ ਨਾਲ ਵਿਆਹ ਕੀਤਾ ਗਿਆ, ਮੈਸੇਜ ਤੇ ਉਹ ਜਾਣਾ ਚਾਹੀਦਾ ਸੀਗਾ ਜਿਹੜਾ ਕਿ ਦੱਬ ਗਿਆ। ਕੋਈ ਕੁੜੀ ਦੀ ਉਮਰ ਦੇਖਦਾ ਕਿ ਕਿੰਨੀ ਛੋਟੀ ਹੈ ਭਗਵੰਤ ਮਾਨ ਦੇ ਮੁਕਾਬਲੇ, ਕੋਈ ਦੇਖਦਾ ਦਵਾਜੂ, ਕੋਈ ਕਹਿੰਦਾ ਕਿ ਤੁਸੀਂ ਸਾਡੀ ਬੀਬਾ ਬਾਰੇ ਮਾੜਾ ਬੋਲਦੇ ਸੋ ਉਸ ਸਮੇਂ, ਹੁਣ ਆਏ ਨਾ ਨਿੱਕੇ, ਹੁਣ ਦੱਸੋ ਜੀ। ਤਾਂ ਕਹਿਣ ਦਾ ਮਤਲਬ ਹੈ ਕਿ ਜੋ ਮੈਸੇਜ ਹੈ, ਮੇਰਾ ਖਿਆਲ ਹੈ ਕਿ ਕਿਸੇ ਨੇ ਨੋਟ ਨਹੀਂ ਕੀਤਾ ਕਿ ਇੱਕ CM ਦੀ ਸ਼ਾਦੀ 25-30 ਬੰਦੇ ਜਾਂ 40 ਬੰਦੇ ਹੱਦ, ਤਾਂ ਇਹ ਕਿਤੇ ਨਾ ਕਿਤੇ ਇੱਕ ਮੈਸੇਜ ਜਾਣਾ ਚਾਹੀਦਾ ਸਮਾਜ ਦੇ ਵਿੱਚ। ਹਾਲਾਂਕਿ ਕੁਛ ਲੋਕ ਇਹ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕਿ ਜਦੋਂ ਗੁਰੂ ਸਾਹਿਬ ਦੇ ਸਰੂਪ ਜਾ ਰਹੇ ਸਨ, ਉਸ ਪਾਲਕੀ ਦੀ ਤਲਾਸ਼ੀ ਲਈ ਗਈ। ਵੈਸੇ ਅੱਜ ਕੱਲ ਮੋਬਾਈਲ ਪਾਲਕੀ ਤੁਹਾਨੂੰ ਪਤਾ ਹੀ ਹੈ ਵਰਤੀ ਜਾਂਦੀ ਹੈ, ਕਾਰ ਜਾਂ ਜਿਸ ਤਰ੍ਹਾਂ ਕਹਿ ਲਓ ਕਿ ਕੋਈ ਵੀ ਸਾਧਨ ਹੁੰਦਾ ਹੈ, ਤਾਂ ਉਹਦੀ ਤਲਾਸ਼ੀ ਨਹੀਂ ਲਈ ਗਈ। ਕਹਿਣ ਦਾ ਮਤਲਬ ਕਿ ਚੈਕਿੰਗ ਕੀਤੀ ਗਈ ਹੈ। ਕੁਛ ਲੋਕ ਕਹਿ ਰਹੇ ਆ ਕਿ ਕੇਜਰੀਵਾਲ ਹੋਰਾਂ ਲਈ ਗਦੇਲੇ ਵਿਸ਼ੇ ਸਨ ਤੇ ਜਿਹੜੇ ਰਾਗੀ ਸਿੰਘ ਸੀ, ਕੀਰਤਨੀਏ ਸੀਗੇ, ਉਹ ਮੈਟ ਤੇ ਕਿਉਂ ਸੀ, ਇਹ ਵੀ ਸਵਾਲ ਉੱਠ ਰਹੇ ਨੇ। ਸੋ ਮਤਲਬ ਕਿ ਕੁਝ ਸਵਾਲ ਐਸੇ ਆ ਜਿਹੜੇ ਕਹਿ ਲਓ ਉਹ ਚੁੱਕੇ ਜਾ ਰਹੇ ਆ, ਪਰ ਕੁਝ ਮਸਲੇ ਐਸੇ ਆ ਕਿ ਜਿਹੜੇ ਦੱਬੇ ਜਾ ਰਹੇ ਆ। ਦੱਬੇ ਮਤਲਬ ਕਿ ਉਹ ਜਾਬਾਂ ਦਾ ਭੇੜ, ਮਤਲਬ ਸਾਡੇ 'ਚ ਇੱਕ ਜਿਹੜੀ ਆਦਤ ਆ ਕਿ ਕਿਸੇ ਦੀ ਲਾਈਫ ਦੇ ਵਿੱਚ ਜ਼ਿਆਦਾ ਝਾਕਦੇ ਹਾਂ ਅਸੀਂ, ਬਨਸਪਤ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਕੀ ਕਰਦੇ ਹਾਂ। ਉਹ ਚੀਜ਼ ਜਿਹੜੀ ਆ, ਜਿਹੜਾ ਮੈਸੇਜ ਇੱਕ ਸਾਦੇਪਣ ਦਾ ਜਾਣਾ ਚਾਹੀਦਾ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਪਾਵਰਫੁਲ ਮੈਸੇਜ ਸੀ। ਇੱਕ CM ਇਸ ਤਰ੍ਹਾਂ ਸ਼ਾਦੀ ਕਰ ਸਕਦਾ ਹੈ ਤਾਂ ਕੀ ਆਮ ਬੰਦਾ ਨਹੀਂ? ਔਰ ਦੂਜੀ ਗੱਲ ਕਿ ਇਹ ਸਾਦਾਪਣ ਕੀ ਸਾਦਾਪਣ ਰਹੇਗਾ, ਕਿਉਂਕਿ ਚੰਨੀ ਨੇ ਵੀ ਆਪਣੇ ਲੜਕੇ ਦੀ ਸ਼ਾਦੀ ਇਸੇ ਤਰ੍ਹਾਂ ਹੀ ਕੀਤੀ ਸੀਗੀ, ਪਰੰਤੂ ਬਾਅਦ ਦੇ ਵਿੱਚ ਇੱਕ ਬੜੀ ਕਹਿ ਲਓ ਕਿ ਹਾਈ ਫਾਈ ਪਾਰਟੀ ਦਿੱਤੀ ਗਈ ਸੀ, ਜਿਹਦੀਆਂ
ਵੀਡੀਓ ਫੁਟੇਜ ਜਿਹੜੀਆਂ ਉਹ ਬਾਅਦ ਚ ਸਾਹਮਣੇ ਆਈਆਂ ਸਨ, ਮਤਲਬ ਕਿ ਖਾਨ ਨੂੰ ਕੁਛ ਹੋਰ ਖਾਨ ਨੂੰ ਕੁਛ ਹੋਰ, ਕਿ ਕੋਈ ਇਸ ਤਰ੍ਹਾਂ ਦੀ ਪਾਰਟੀ ਦਿੱਤੀ ਜਾਏਗੀ ਜਾਂ ਨਹੀਂ। ਪਰ ਹਾਲ ਦੀ ਘੜੀ ਜੋ ਸਾਡੇ ਪੜਨ ਦਾ ਮੈਸੇਜ ਸੀਗਾ ਉਹ ਕਿਤੇ ਨਾ ਕਿਤੇ ਗਾਇਬ ਹੋ ਗਿਆ। ਬਾਕੀ ਸ਼ਾਦੀ ਹੋ ਗਈ ਜੀ, ਜੇ ਅਸੀਂ ਵੀ ਹੁਣ ਲੱਗੇ ਰਹੀਏ ਕਿ ਜੁੱਤੀਆਂ ਕਿੰਨੇ ਚੁੱਕੀਆਂ ਤੇ ਸ਼ਗਨ ਚ ਕਿੰਨੇ ਪੈਸੇ ਮਿਲੇ, ਕੈਂਚੀ ਕਿੱਦਾਂ ਚਲਾਈ ਗਈ, ਤੇ ਮੇਰੇ ਖਿਆਲ ਦੇ ਨਾਲ ਫਰਕ ਮਿਟ ਜਾਏਗਾ। ਜੀ ਜੀ ਜੀ। ਹਰਪਾਲ ਚੀਮਾ ਕਹਿ ਰਿਹਾ ਮਿੰਟੂ ਜੀ, ਕਹਿੰਦੇ ਬੇਅਦਬੀ ਦੇ ਕੇਸਾਂ ਦੇ ਵਿੱਚ ਹੁਣ ਤੇਜ਼ੀ ਆਈ ਹੈ। ਦੇਖੋ ਇਹ ਆਮ ਆਦਮੀ ਪਾਰਟੀ ਫਿਰ ਉਹੀ ਗੱਲ ਆ, ਇਹ ਮੈਂ ਕਹਿੰਦਾ ਹੁੰਦਾ ਕਿ ਦੋ ਰਵਾਇਤੀ ਧਿਰਾਂ ਨਹੀਂ, ਹੁਣ ਢਾਈ ਰਵਾਇਤੀ ਧਿਰਾਂ, ਅੱਧੀ ਰਵਾਇਤੀ ਧਿਰੇ ਬਣ ਚੁੱਕੀ ਹੈ ਤੇ ਅੱਧੀ ਮੇਰੇ ਖਿਆਲ ਦੇ ਨਾਲ ਹੋਰ ਕੋਈ 2-4 ਸਾਲਾਂ ਨੂੰ ਬਣ ਜਾਏਗੀ, ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ। ਬਣਦਿਆਂ ਬਣ ਜਾਣਾ, ਲੋਕਾਂ ਕਹਿਣਾ ਕੀ ਬਣ ਗਿਆ। ਤਾਂ ਫਿਰ ਸਰਦੂਲ ਸਿਕੰਦਰ ਜਿਹੜੇ ਸਵਰਗਵਾਸੀ ਹੈ ਉਹਨਾਂ ਦਾ ਗਾਣਾ ਚੇਤੇ ਆਊਗਾ ਕਿ ਤੀਲੀ ਤੋਂ ਬਣ ਗਿਆ ਲੌਂਗ ਤੇ ਲੌਂਗ ਤੋਂ ਕੋਕਾ ਬਣ ਗਿਆ, ਸੇਵਾ ਤੋਂ ਬਣੀ ਸਿਆਸਤ ਤੇ ਸਿਆਸਤ ਤੋਂ ਧੋਖਾ ਬਣ ਗਿਆ। ਤਾਂ ਬਹਰਹਾਲ ਗੱਲ ਇਹ ਆ ਕਿ ਇਹ ਜਿਹੜੇ ਬੇਅਦਬੀ ਵਾਲਾ ਮਾਮਲਾ ਹੈ ਇਹਦੇ ਵਿੱਚ ਅੱਜ ਸਜ਼ਾ ਹੋਈ ਹੈ। ਮਲਕੇ ਪਿੰਡ ਦੇ ਵਿੱਚ ਬੇਅਦਬੀ ਹੋਈ ਸੀਗੀ, ਮਲਕੇ ਪਿੰਡ ਦੇ ਵਿੱਚ ਬੇਅਦਬੀ ਹੋਈ ਸੀ। ਮਲਕੇ ਪਿੰਡ ਆ ਮਤਲਬ ਕਿ ਸਮਾਲਸਰ ਦੇ ਕੋਲ ਆ, ਤਾਂ ਉਸ ਟਾਈਮ ਗੁਰੂਸਰ ਤੇ ਮਲਕੇ ਜਿਹੜੇ ਇਸ ਏਰੀਏ ਦੇ ਪਿੰਡ ਆ, ਬਰਗਾੜੀ ਤੋਂ ਇਲਾਵਾ ਬੇਅਦਬੀ ਹੋਈ ਸੀ। ਉਸ ਮਾਮਲੇ 'ਚ 3 ਡੇਰਾ ਪ੍ਰੇਮੀਆਂ ਨੂੰ ਅੱਜ ਕੈਦ ਬੋਲੀ ਆ 3-3 ਸਾਲ ਦੀ ਜੀ। ਤੇ ਇਸ ਮਾਮਲੇ 'ਚ ਫਿਰ ਹੁਣ ਸਿਆਸਤ ਜਿਹੜੀ ਆ ਉਹ ਫਿਰ ਕਲੇਮ ਗੇਮ ਤੇ ਬਲੇਮ ਗੇਮ ਕਿ ਬਈ ਅਸੀਂ ਆਏ ਤਾਂ ਹੁਣ ਬੇਅਦਬੀ ਦੇ ਕੇਸਾਂ 'ਚ ਤੇਜ਼ੀ ਆਈ ਆ ਜੀ। ਇਹ ਪਹਿਲਾਂ ਤੇ ਸਭ ਕੁਝ ਰਲ ਕੇ ਗੇਮ ਚੱਲ ਰਹੀ ਸੀ। ਚੀਮਾ ਸਾਹਿਬ ਪਤਾ ਨਹੀਂ ਕਿਉਂ ਇਸ ਖੇਡ ਦੇ ਵਿੱਚ ਕੁੱਦ ਰਹੇ ਆ ਜੀ। ਦਰਅਸਲ ਪ੍ਰੇਮੀਆਂ ਨੂੰ ਤੇ ਅੱਜ ਖੜੇ ਪੈਰ ਜ਼ਮਾਨਤ ਮਿਲ ਗਈ। ਜਿਹੜੇ ਤੁਸੀਂ ਉਹਨਾਂ ਤੇ ਚਾਰਜ ਫਰੇਮ ਕੀਤੇ ਸਨ, ਜੋ ਸੈਕਸ਼ਨ ਲਾਏ ਗਏ ਸੀਗੇ ਬਈ ਉਹ ਬੇਲੇਬਲ ਆ ਸਜ਼ਾ ਉਪਰੰਤ, ਉਤੋਂ ਸਟੇ ਕਰਾ ਕੇ ਫਿਰ ਸਾਲ 2 ਸਾਲ ਕੇਸ, ਉੱਥੋਂ ਵੀ ਜੇ ਕੇਸ ਰਹਿ ਗਿਆ ਫਿਰ ਹਾਈ ਕੋਰਟ ਦੇ ਵਿੱਚ ਸਟੇ, ਫਿਰ 7-8 ਸਾਲ ਬੰਦੇ ਮਿਨੀਮਮ। ਜੇ ਉੱਥੋਂ ਵੀ ਰਹਿ ਗਈ ਸੁਪਰੀਮ ਕੋਰਟ ਕੋਈ 2-4 ਸਾਲਾਂ ਬਾਅਦ ਫਿਰ ਉਹ ਸੁਣਵਾਈ ਹੋਏਗੀ। ਸਿੱਧੂ ਵਾਂਗੂ ਫਿਰ 1-2 ਵਾਰੀ ਸੁਣਵਾਈਆਂ ਹੋ ਸਕਦੀਆਂ। ਮਤਲਬ ਕਿ ਇੰਨੇ ਆਪਸ਼ਨ ਨੇ। ਸਜ਼ਾ ਕਿੰਨੀ ਹੈ? 3 ਸਾਲ ਦੀ। 2 ਕਹਿੰਦੇ ਆ ਕਿ ਬਾਇਜ਼ਤ ਬਰੀ ਕਰ ਦਿੱਤੇ ਗਏ ਨੇ। ਤਾਂ ਇਹ ਜਿਹੜਾ ਚਲਾਨ ਸੀਗਾ ਉਹ 2018 ਚ ਪੇਸ਼ ਹੋਇਆ ਵਾ। 2018 ਚ ਖਟੜਾ ਵਾਲੀ ਜਿਹੜੀ SIT ਸੀ ਉਹਨੇ ਉਹ ਚਾਰਜ ਸ਼ੀਟ ਮਤਲਬ ਕਿ ਬਣਾਈ ਸੀਗੀ। ਸੋ ਤੁਸੀਂ ਆਪ ਹਿਸਾਬ ਕਿਤਾਬ ਲਾ ਲਓ ਕਿ ਠੀਕ ਹੈ ਬਹਿਸ ਵਗੈਰਾ ਸਾਰਾ ਕੁਝ ਹੋ ਗਿਆ, ਤਾਂ ਮੇਰੇ ਖਿਆਲ ਦੇ ਨਾਲ ਲਾਸਟ ਤੇ ਜਿਹੜੀ ਆਖਰੀ ਜ਼ਿਰਾ ਹੁੰਦੀ ਆ ਗਵਾਹੀਆਂ ਗੁਈਆਂ ਦਾ ਕੰਮ ਕਾਂਗਰਸ ਦੇ ਰਾਜ ਚ ਨਿਬੜ ਗਿਆ, ਬਹਿਸ ਇਹਨਾਂ ਦੇ ਰਾਜ ਦੇ ਵਿੱਚ ਹੋ ਗਈ, ਫੈਸਲਾ ਆ ਗਿਆ। ਤਾਂ ਬਈ ਇਹਦੇ ਚੋਂ ਨਵਾਂ ਕੀ ਕਰ ਲਿਆ ਤੁਸੀਂ? ਕੀ ਕੀਤਾ ਨਵਾਂ? ਕੁਛ ਵੀ ਨਹੀਂ। ਹੁਣ ਇਹ ਕਹਿ ਰਹੇ ਜੀ ਬੇਅਦਬੀ ਦੇ ਕੇਸਾਂ 'ਚ ਤੇਜ਼ੀ ਆਈ ਆ। ਬੇਅਦਬੀ ਦੇ ਕੇਸਾਂ 'ਚ ਤੇਜ਼ੀ ਤੇ ਤਦ ਆਵੇ ਨਾ ਜਿਹੜੇ ਭਗੌੜੇ ਉਹ ਫੜੋ ਪਹਿਲਾਂ, ਉਹਨਾਂ ਦੀਆਂ ਕੜੀਆਂ ਜੋੜ ਕੇ ਜਿਹੜਾ ਮੇਨ ਕੌਨਸਪੀਰੇਟਰ ਉਸ ਨੂੰ ਫੜ ਕੇ ਲਿਆਓ ਇੱਥੇ ਜਿਹਨੇ ਕੌਨਸਪੀਰੇਸੀ ਕੀਤੀ ਹੈ। ਤਾਂ ਗੱਲ ਇਹ ਆ ਕਿ ਨਵਾਂ ਕੀ ਆ, ਤੇਜ਼ੀ ਕੀ ਆ, ਸਾਨੂੰ ਤੇ ਸਮਝ ਨਹੀਂ ਆਉਂਦੀ। ਨਵਾਂ ਤੇ ਇਹੀ ਹੈ ਬਸ ਕਿ ਸਜ਼ਾ ਹੋਈ ਹੈ ਤੇ ਅਗਲੇ ਉਸੇ ਦਿਨ ਘਰ ਨੂੰ ਚਲੇ ਗਏ ਆ। ਤਾਂ ਜ਼ਰੂਰਤ ਤੇ ਇਸ ਗੱਲ ਦੀ ਸੀ ਕਿ ਕੋਈ ਬਹਿਸ ਹੁੰਦੀ, ਕੋਈ ਮਵੈਸਾ ਹੁੰਦਾ, ਇਸ ਵੇਲੇ ਕੋਈ ਹੈਲਦੀ ਡਿਬੇਟ ਹੁੰਦਾ ਕਿ ਬਈ ਹੁਣ ਦੇਖੋ ਇਹ ਤੇ ਸਾਫ਼ ਆ ਕਿ ਭਾਵਨਾਵਾਂ ਆਹਤ ਹੋਣ ਤੇ 295 ਲੱਗਦੀ ਆ। ਉਹ ਤੇ ਕੋਈ ਪੱਤਰਕਾਰ ਦੀ ਖਬਰ ਤੋਂ ਵੀ ਕਹਿ ਦਿੰਦਾ ਮੇਰੀਆਂ ਭਾਵਨਾਵਾਂ ਆਹਤ ਹੋ ਗਈਆਂ। ਤੇ ਦੂਸਰੇ ਪਾਸੇ ਸਿਆਸੀ ਮੁਫਾਦਾਂ ਵਾਸਤੇ ਜਿਸ ਤਰੀਕੇ ਦੇ ਨਾਲ ਅੱਜ ਕੱਲ ਪਵਿੱਤਰ ਗ੍ਰੰਥਾਂ ਦਾ ਇਸਤੇਮਾਲ ਹੁੰਦਾ ਹੈ, ਜਿਸ ਮਤਲਬ ਕਿ ਇਸਤੇਮਾਲ ਤੋਂ ਭਾਵ ਕੀ ਹੈ ਕਿ ਇੱਕ ਤਰ੍ਹਾਂ ਨਾਲ ਮੰਤਵਾਂ ਵਾਸਤੇ ਵਰਤਿਆ ਜਾਂਦਾ ਜਾਂ ਆਪਸ ਦੇ ਵਿੱਚ ਖਹਿਬਾਜ਼ੀ ਦੇ ਚੱਲਦੇ ਆ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ, ਤੇ ਇਹਦੇ ਵਾਸਤੇ ਇੱਕ ਵੱਖਰਾ ਕਾਨੂੰਨ ਬਣਾਉਣ ਦੀ ਵੀ ਜ਼ਰੂਰਤ ਆ। ਕਿਉਂਕਿ ਇਹਦੇ ਨਾਲ ਬਾਕੀ ਠੀਕ ਆ ਕਿ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੀ ਭਾਵਨਾ ਆਹਤ ਨਹੀਂ ਹੋਣੀ ਚਾਹੀਦੀ। ਜੇ ਕੋਈ ਇਸ ਤਰ੍ਹਾਂ ਕਰਦਾ ਮਾੜੀ ਗੱਲ ਆ, ਕਵੀ ਕਰਦਾ, ਕਿਸੇ ਕਵਿਤਾ ਦੇ ਵਿੱਚ ਕਰਦਾ, ਕੋਈ ਬੋਲੀ 'ਚ ਕਰਦਾ, ਨਹੀਂ ਹੋਣੀ ਚਾਹੀਦੀ, ਕਿਤੇ ਵੀ ਨਹੀਂ ਹੋਣੀ ਚਾਹੀਦੀ। ਪਰ ਸਾਨੂੰ ਕੋਈ ਨਾ ਕੋਈ ਸਖਤ ਕਾਨੂੰਨ ਤੇ ਬਣਾਉਣਾ ਪਏਗਾ ਨਾ ਕਿ ਭਾਈ ਇਸ ਤਰ੍ਹਾਂ ਦਾ ਜਿਹੜਾ ਇੱਕ ਵਰਤਾਅ ਚੱਲਦਾ ਪਿਆ, ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਚੱਲਦਾ ਪਿਆ ਕਿ ਇਹਦੇ ਵਿੱਚ ਕੁਝ ਹੋਵੇ, ਕੋਈ ਸਖਤ ਸਜ਼ਾ ਹੋਵੇ, ਕਿਸੇ ਨੂੰ ਕੋਈ ਡਰ ਹੋਵੇ ਕਿਸੇ ਪ੍ਰਕਾਰ ਦਾ। ਹੁਣ 3 ਸਾਲ ਦੀ ਸਜ਼ਾ ਮਤਲਬ ਕਿ ਕਿਸੇ ਨੇ ਕਵਿਤਾ ਲਿਖ ਦਿੱਤੀ, ਕਿਸੇ ਨੇ ਉੱਠ ਕੇ ਸ਼ਿਕਾਇਤ ਕਰ ਦਿੱਤੀ ਕਿ ਮੇਰੀ ਭਾਵਨਾ ਭੜਕੀ ਆ ਤਾਂ 295 ਆ। ਕਿਸੇ ਨੇ ਕਿਸੇ ਮੁਫਾਦ ਵਾਸਤੇ ਕਿਸੇ ਦੀ ਅਕਾਦਤ ਨੂੰ ਹੀ ਦਾਅ ਤੇ ਲਾ ਦਿੱਤਾ ਹੈ, ਇਸ਼ਟ ਨੂੰ ਹੀ ਦਾਅ ਤੇ ਲਾ ਦਿੱਤਾ ਹੈ, ਤਾਂ ਬਰਾਬਰ ਕੇਸ ਬਣੇਗਾ ਉਹਦੇ।
ਉਹਦੇ ਉੱਤੇ। ਸੋ ਗੱਲ ਇਹ ਆ ਕਿ ਇੱਕ ਸਾਰੀ ਕੌਮ ਨੂੰ ਝੰਜੋੜ ਦੇਣਾ, ਇੱਕ ਕੌਮ ਨੂੰ ਲੂਹ ਕੇ ਰੱਖ ਦੇਣਾ ਦੂਸਰੇ ਪਾਸੇ, ਠੀਕ ਆ, ਉਹ ਵੀ ਗੱਲ ਮਾੜੀ ਹੈ ਕਿ ਕਿਸੇ ਲਿਖਤ ਦੇ ਨਾਲ ਕਿਸੇ ਨੂੰ ਲੱਗਦਾ ਕਿ ਮੇਰੀ ਜ਼ਾਤੀ ਤੌਰ ਤੇ ਜਿਹੜੀ ਮੇਰੀ ਭਾਵਨਾ ਹੈ ਉਹਨੂੰ ਹਟ ਕੀਤਾ ਗਿਆ, ਜਾਂ ਮਤਲਬ ਕਿ ਛੋਟੇ ਕਿਸੇ ਸਮੂਹ ਦੀ ਭਾਵਨਾ ਨੂੰ ਹਟ ਕੀਤਾ ਗਿਆ, ਉਹ ਵੀ ਠੀਕ ਆ ਕਿ ਨਹੀਂ ਹੋਣਾ ਚਾਹੀਦਾ। ਚਲੋ ਉਹਦੇ ਤੇ 295 ਉਹਨੂੰ ਵੀ ਸਖਤ ਕਰ ਲਓ, ਜਾਂ ਜੇ 295 ਇਹ ਇੱਕੋ ਜਿਹੀ ਰੱਖਣੀ ਹੈ ਤਾਂ ਘੱਟੋ ਘੱਟ ਇਹਦੀ ਸਜ਼ਾ ਜਿਹੜੀ ਕੋਈ 5-7 ਸਾਲ ਕਰੋ, 5-7 ਸਾਲ ਕਰੋ ਤਾਂ ਕਿ ਡਰ ਰਵੇ। ਪਰ ਇਹਦੇ ਚ ਇਹ ਨਹੀਂ ਹੈ ਕਿ ਹਰੇਕ ਨੂੰ ਚੱਕ ਕੇ 295 ਚ ਫਸਾ ਦਿਓ, ਮਤਲਬ ਕਿ ਵੱਡੀ ਤੋਂ ਵੱਡੀ ਘਟਨਾ ਉਹ ਵੀ 295 ਚ, ਤੇ ਜੇ ਕਿਸੇ ਨੇ ਕਿਸੇ ਨੂੰ ਫਸਾਉਣਾ ਹੋਵੇ ਕਿਸੇ ਲਿਖਤ ਦੇ ਜ਼ਰੀਏ, ਕਿਸੇ ਬੋਲ ਦੇ ਜ਼ਰੀਏ, ਤਦ ਵੀ 295। ਤੇ ਇਹ ਦੋਵੇਂ ਚੀਜ਼ਾਂ ਵੇਖਣੀਆਂ ਪੈਣਗੀਆਂ ਕਿ ਸਖਤ ਸਜ਼ਾ ਵੀ ਹੋਵੇ, ਇੱਕ ਡਰ ਵੀ ਹੋਵੇ, ਪਰ ਉਹਦੀ ਇੱਕ ਵਰਤੋਂ ਵੀ ਨਾ ਹੋਵੇ। ਤਾਂ ਇਸ ਚੀਜ਼ ਤੇ ਕੋਈ ਹੁਣ ਬਹਿਸ ਮਵੈਸਾ ਨਹੀਂ ਹੈ, ਸਿਰਫ ਤੇ ਸਿਰਫ ਇਹੀ ਹੈ, ਉਹ ਕਹਿੰਦੇ ਜੀ ਅਸੀਂ ਕੀਤਾ, ਉਹ ਕਹਿੰਦੇ ਅਸੀਂ ਕੀਤਾ। ਪਰ ਬਹਰਹਾਲ ਇਹਨਾਂ ਨੂੰ 3-3 ਸਾਲ ਦੀ ਸਜ਼ਾ ਹੋਈ ਆ। ਆਖਰੀ ਖਬਰਾਂ ਤੱਕ ਇਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਸੀ, ਕਿਉਂਕਿ ਇਹ ਜਿਹੜੀ ਸਜ਼ਾ ਹੋਈ ਆ ਇਹ ਹੇਠਲੀ ਅਦਾਲਤ ਹੋਈ ਆ, ਤਾਂ ਉਤਲੀ ਅਦਾਲਤ ਦੇ ਵਿੱਚ ਹੁਣ ਅਪੀਲ ਜਿਹੜੀ ਆ ਸਬਮਿਟ ਕੀਤੀ ਜਾਏਗੀ। ਜੀ 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 ਮਿੰਟੂ ਜੀ, ਅਗਲੀ ਖਬਰ ਵੱਲ ਵਧੀਏ ਤੇ ਅਗਲੀ ਖਬਰ ਪੰਜਾਬ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਸ਼ਗਨ ਮਾਸਟਰਮਾਈਂਡ ਹੈ ਜੀ। ਦੇਖੋ ਇਹ 2-3 ਦਿਨ ਤੋਂ ਚੱਲਦੀ ਪਈ ਹੈ ਵੀ ਸੁਣਵਾਈ, ਵੈਸੇ 2-3 ਦਿਨ ਤੋਂ ਨਹੀਂ ਕਈ ਦਿਨ ਤੋਂ ਚੱਲ ਰਹੀ ਆ, ਇਹ ਲਗਾਤਾਰ ਚੱਲ ਰਹੀ ਆ। ਹੁਣ ਜਿਹੜਾ ਪੁਲਿਸ ਦਾ ਦਾਅਵਾ ਹੈ, ਮਤਲਬ ਕਿ ਮੋਹਾਲੀ ਪੁਲਿਸ ਦੇ ਜਿਹੜੇ DSP ਸੁਖਨਾਜ ਸਿੰਘ ਨੇ, ਉਹਨਾਂ ਨੇ ਹਾਈ ਕੋਰਟ 'ਚ ਇੱਕ ਰਿਪੋਰਟ ਦਿੱਤੀ ਹੈ, ਸਟੇਟਸ ਰਿਪੋਰਟ। ਉਹਦੇ 'ਚ ਕਿਹਾ ਕਿ ਸ਼ਗਨਪ੍ਰੀਤ ਹੀ ਮਿੱਡੂ ਖੇੜਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ, ਤੇ ਨਾਲ ਦਾਅਵਾ ਕੀਤਾ ਕਿ ਸ਼ੁਰੂਆਤੀ ਸਬੂਤਾਂ ਤੋਂ ਸਪਸ਼ਟ ਹੈ ਕਿ ਸ਼ਗਨ ਨੇ ਬੰਬੀਹਾ ਗਰੁੱਪ ਗੈਂਗ ਦੇ ਗੌਰਵ ਪਟਿਆਲ ਉਰਫ ਲੱਕੀ ਪਟਿਆਲ ਦੇ ਨਾਲ ਮਿਲ ਕੇ ਸਾਜ਼ਿਸ਼ ਰਚੀ। ਉਹਨਾਂ ਕਿਹਾ ਕਿ ਸ਼ਗਨ ਨੇ ਕਿਸ ਦੇ ਕਹਿਣ ਤੇ ਪੂਰੀ ਪਲਾਨਿੰਗ ਕੀਤੀ, ਇਹ ਪਤਾ ਕਰਨ ਲਈ ਉਸਨੂੰ ਕਸਟਡੀ 'ਚ ਲੈ ਕੇ ਇੰਟਰੋਗੇਟ ਕਰਨਾ ਜ਼ਰੂਰੀ ਹੈ। ਮਤਲਬ ਕਿ ਪੰਜਾਬ ਪੁਲਿਸ ਨੇ ਪਹਿਲੀ ਮਰਤਬਾ ਖੁੱਲ ਕੇ ਕਹਿ ਦਿੱਤਾ ਹੈ ਕਿ ਬਈ ਜੋ ਇਸ ਵੇਲੇ ਤੱਥਾਂ ਦੀ ਰੌਸ਼ਨੀ 'ਚ ਕੋਈ ਚੀਜ਼ ਸਾਹਮਣੇ ਆ ਤਾਂ ਉਹ ਇਹੋ ਆ ਕਿ ਪਹਿਲੀ ਨਜ਼ਰੇ ਤਾਂ ਸ਼ਗਨਾ ਜਿਹੜਾ ਉਹ ਮਾਸਟਰਮਾਈਂਡ ਦੀ ਸੂਚੀ 'ਚ ਆਉਂਦਾ ਹੈ ਜੀ, ਕਿਉਂਕਿ ਇਹਨੇ ਸਾਰਾ ਕੁਛ ਹੈ ਜਿਹੜਾ ਉਹ ਲੱਕੀ ਪਟਿਆਲ ਦੇ ਨਾਲ ਮਿਲ ਕੇ ਕੀਤਾ ਹੈ। ਹਾਲਾਂਕਿ ਅੱਜ ਜਿਹੜੀ ਸੁਣਵਾਈ ਹੋਈ ਆ ਉਹਦੇ 'ਚ ਬਹਿਸ ਮੁਕੰਮਲ ਹੋਈ, ਹਾਈ ਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ। ਹਾਈ ਕੋਰਟ ਨੇ ਪੁੱਛਿਆ ਕਿ ਕੀ ਬਈ ਮਤਲਬ ਕਿ ਕਿਸੇ ਗੈਂਗ ਨਾਲ ਜੁੜਿਆ ਸੀ, ਉਹਨਾਂ ਨੇ ਆਖਿਆ ਕਿ ਗੈਂਗ ਦਾ ਤਾਂ ਨਹੀਂ ਕਹਿ ਸਕਦੇ, ਬਟ ਜਿਵੇਂ ਮੈਂ ਕੋਟ ਕੀਤਾ ਜਿਵੇਂ ਮੀਡੀਆ ਰਿਪੋਰਟਾਂ ਨੇ ਕਿ ਬਈ ਇਹ ਗੌਰਵ ਜਿਹੜਾ ਲੱਕੀ ਪਟਿਆਲ ਆ ਉਹਦੇ ਨਾਲ ਜ਼ਰੂਰ ਇਨ ਟੱਚ ਸੀਗਾ। ਤਾਂ ਖੈਰ ਇਹ ਹੁਣ ਮਾਮਲਾ ਜਿਹੜਾ ਉਹ ਪਹੁੰਚ ਗਿਆ ਇੱਥੋਂ ਤੱਕ ਕਿ ਸ਼ਗਨਪ੍ਰੀਤ ਆਸਟ੍ਰੇਲੀਆ 'ਚੋਂ ਕਿਸੇ ਵੇਲੇ ਵੀ ਇੰਡੀਆ ਆ ਸਕਦਾ, ਪਰ ਉਹਦੀਆਂ ਪਟੀਸ਼ਨਾਂ ਦੇ ਵਿੱਚੋਂ ਇੱਕ ਪਟੀਸ਼ਨ ਪਹਿਲਾਂ ਖਾਰਜ ਹੋ ਗਈ ਆ, ਹੁਣ ਦੂਜੀ ਤੇ ਪੁਲਿਸ ਨੇ ਬਹੁਤ ਤਕੜਾ ਪ੍ਰਤੀਕਰਮ ਦੇ ਦਿੱਤਾ ਹੈ। ਇੱਥੇ ਹੁਣ ਕਈ ਸਵਾਲ ਉੱਠਣਗੇ ਕਿ ਜੇ ਪੁਲਿਸ ਇਹਨੂੰ ਮਾਸਟਰਮਾਈਂਡ ਮੰਨਦੀ ਆ ਤਾਂ ਫਿਰ ਇਹ ਆਸਾਨੀ ਦੇ ਨਾਲ ਚਲਾ ਕਿਵੇਂ ਗਿਆ, ਕਿਉਂਕਿ 28 ਨੂੰ ਹੀ ਦਿੱਲੀ ਪੁਲਿਸ ਕਹਿੰਦੀ ਹੈ ਕਿ ਅਸੀਂ ਸਾਰਾ ਕੁਝ ਨਿਸਤਾਰਾ ਕਰ ਦਿੱਤਾ ਸੀਗਾ। ਤੇ ਦੂਜੀ ਚੀਜ਼ ਇਹ ਆ ਕਿ ਜਿਸ ਸ਼ਖਸ ਦੇ ਨਾਲ ਇਹ ਰਹਿ ਰਿਹਾ ਸੀਗਾ, ਚਾਹੇ ਉਹਦਾ ਮੈਨੇਜਰ ਸੀਗਾ, ਚਾਹੇ ਉਹਦਾ ਦੋਸਤ ਸੀਗਾ, ਤਾਂ ਫਿਰ ਤੁਸੀਂ ਉਸ ਬੰਦੇ ਨੂੰ ਕਿਉਂ ਨਹੀਂ ਬੁਲਾਇਆ ਇੱਕ ਵਾਰੀ ਵੀ? ਸਿੱਧੂ ਮੂਸੇਵਾਲੇ ਤੋਂ ਭਾਵ ਹੈ ਮੇਰਾ ਕਿ ਉਹਦੇ ਤੋਂ ਕੋਈ ਸਪਸ਼ਟੀਕਰਨ ਉਹਦੇ ਕੋਲ ਜਾ ਕੇ ਲੈ ਲੈਂਦੇ ਕਿ ਹਾਂ ਬਾਈ ਕੀ ਮਸਲਾ ਹੈ, ਕੀ ਗੱਲ ਹੈ, ਸ਼ਾਇਦ ਕੋਈ ਗੱਲ ਨਿਕਲਦੀ। ਫਿਰ ਤੀਜੀ ਗੱਲ ਹੈ ਕਿ ਸਿਕਿਉਰਿਟੀ ਕਿਉਂ ਘਟਾਉਣੀ ਹੈ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਮਲਾ ਦੇਖ ਰਹੇ ਹੋ? ਇਹ ਤਾਂ ਰਾਈਵਲਰੀ ਨੂੰ ਕਿਤੇ ਨਾ ਕਿਤੇ ਕਹਿ ਲਓ ਮਾਮਲਾ ਤੁਰਿਆ ਜਾਂਦਾ ਹੈ ਜਾਂ ਗੈਂਗਿਜ਼ਮ ਵਾਲਾ ਮਾਮਲਾ ਹੈ, ਤਾਂ ਫਿਰ ਤੁਸੀਂ ਸਿਕਿਉਰਿਟੀ ਘਟਾ ਰਹੇ ਹੋ ਉਸ ਬੰਦੇ ਦੀ, ਜਿਹੜਾ ਬੰਦਾ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਉਹਦੇ ਨਾਲ ਰਹਿੰਦਾ ਸੀਗਾ, ਦੁਬਈ 'ਚ ਸ਼ੋਅ ਲਾ ਕੇ ਇਕੱਠੇ ਪਰਤੇ ਨੇ। ਤਾਂ ਕਾਫੀ ਵੱਡੇ ਸਵਾਲ ਨੇ ਔਰ ਗੁੰਝਲਦਾਰ ਸਵਾਲ ਨੇ, ਪਰ ਪੰਜਾਬ ਪੁਲਿਸ ਉਹਦਾ ਤੇ ਸਪਸ਼ਟ ਤੌਰ ਤੇ ਨਹੀਂ ਬੋਲੀ, ਪਰ ਅੱਜ ਇਹਨਾਂ ਨੇ ਅਦਾਲਤ ਦੇ ਵਿੱਚ ਜਾ ਕੇ ਇਹ ਜ਼ਰੂਰ ਕਹਿ ਦਿੱਤਾ ਹੈ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਨੇੜੂ ਰਿਹਾ ਹੈ ਸ਼ਗਨਪ੍ਰੀਤ, ਉਹ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਇਨਵੋਲਵ ਸੀਗਾ। ਹੁਣ ਹੈ ਕਿ ਨਹੀਂ ਇਹ ਤਾਂ ਗਾਂ ਨਿਰਣਾ ਹੋਏਗਾ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਚੱਲੇਗੀ, ਪਰ ਮਾਮਲਾ ਕਾਫੀ ਗੁੰਝਲਦਾਰ ਆ ਜੀ। ਇੱਕ IAFS ਅਫਸਰ ਜਿਹੜਾ ਮਿੰਟੂ ਜੀ ਉਹ ਰਿਸ਼ਵਤ ਦੇ ਦੋਸ਼ ਹੇਠ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਜੀ। ਦੇਖੋ ਇਹ ਸ਼ਾਮਤ ਆਉਣੀ ਸੀਗੀ, ਇਹ ਪਰਚਾ ਹੋਇਆ ਸੀਗਾ ਮੇਰੇ ਖਿਆਲ ਦੇ ਨਾਲ 6ਵੇਂ ਮਹੀਨੇ ਦੀ 2 ਤਰੀਕ ਨੂੰ। ਫਿਰ ਬਹੁਤ ਕੁਝ ਹੋਇਆ, ਸਾਧੂ ਸਿੰਘ ਧਰਮਸੋਤ ਵੀ ਚੱਕਿਆ ਗਿਆ, ਪਹਿਲਾਂ ਗੋਰਾ ਮਨਪ੍ਰੀਤ ਜਿਹੜਾ ਵਣ ਮੰਡਲ ਅਫਸਰ ਸੀਗਾ, ਫਿਰ ਠੇਕੇਦਾਰ ਹਰਮਿੰਦਰ ਸਿੰਘ ਹੰਮੀ, ਇਹ ਇਸ ਤਰ੍ਹਾਂ ਮਤਲਬ ਕਿ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਸੀਗੀਆਂ। ਉਸ ਤੋਂ ਬਾਅਦ ਇਹ ਕੰਮ ਤੇ ਚੱਲਣਾ ਹੀ ਚੱਲਣਾ ਸੀਗਾ।
ਉਹ ਜਿਹੜੀ ਇਹ ਗ੍ਰਿਫਤਾਰੀ ਹੋਈ ਆ, ਇਹ ਹੋਈ ਆ ਵਣਪਾਲ ਜਿਹੜਾ ਯੋਜਨਾ ਦਾ ਵਿਸ਼ਾਲ ਚੌਹਾਨ IFS ਹੈ, ਤਾਂ ਇਹਦੀ ਅਰੈਸਟ ਹੋਈ ਆ ਉਸੇ ਹੀ ਮੁਕੱਦਮੇ 'ਚ ਜਿਹੜਾ ਮੁਕੱਦਮਾ ਮੈਂ ਤੁਹਾਨੂੰ ਦੱਸ ਕੇ ਹਟਿਆ 2/6/2022 ਨੂੰ ਦਰਜ ਕੀਤਾ ਗਿਆ ਸੀਗਾ। ਤਾਂ ਇਹਦੇ ਵਿੱਚ ਕੀ ਹੈ ਕਿ ਦਰਅਸਲ ਇਸੇ ਬੰਦੇ ਦੀ 100 ਏਕੜ ਤਕਰੀਬਨ ਜ਼ਮੀਨ ਸੀਗੀ। ਇਹ ਜ਼ਮੀਨ ਜਿਹੜੀ ਸੀਗੀ ਕਿਸੇ ਕੰਪਨੀ ਦੇ ਨਾਮ ਉੱਪਰ ਸੀ। ਇਸ ਜ਼ਮੀਨ ਦਾ ਕੁਝ ਕੁ ਹਿੱਸਾ PLPA ਕਾਨੂੰਨ ਦੇ ਤਹਿਤ ਆਉਂਦਾ ਸੀ। 4 ਇੱਕ ਧਾਰਾ ਹੁੰਦੀ ਹੈ ਇਹਨਾਂ ਦੀ, ਤਾਂ ਉਹਦੇ ਵਿੱਚ ਇਹ ਆਉਂਦਾ ਸੀਗਾ। ਤਾਂ ਰਣਜੋਤ ਸਿੰਘ ਕੋਈ ਰੇਂਜ ਅਫਸਰ ਸੀ, ਉਹਦੇ ਵੱਲੋਂ ਦਵਿੰਦਰ ਸਿੰਘ ਸੰਧੂ ਜੀ ਦੀ ਇਹ ਜ਼ਮੀਨ ਸੀ। ਉਹਦੇ ਪਿਤਾ ਕਰਨਲ ਬਲਜੀਤ ਸਿੰਘ ਸੰਧੂ ਤੇ ਉਹਨਾਂ ਦੇ ਦਫ਼ਤਰ ਦੇ ਕਰਮਚਾਰੀ ਤਰਸੇਮ ਸਿੰਘ ਖਿਲਾਫ ਕੁਦਰਤੀ ਜੰਗਲੀ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਗਿਆ ਪਹਿਲਾਂ। ਫਿਰ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਸਾਫ਼ ਤੌਰ ਤੇ ਕਹਿ ਦਿੱਤਾ, ਜੰਗਲਾਤ ਪਟਵਾਰੀ ਨੇ, ਕਿ ਬਈ ਜਿਹੜੀ ਉਕਤ ਦਰਖਾਸਤ ਸੀਗੀ ਇਹ ਤੇ ਗੁਰਮਨਪ੍ਰੀਤ ਸਿੰਘ ਜਿਹਦਾ ਮੈਂ ਉੱਤੇ ਨਾਮ ਲੈ ਕੇ ਆਇਆ ਅਫਸਰ ਦਾ, ਤੇ ਵਿਸ਼ਾਲ ਚੌਹਾਨ ਜਿਹੜਾ ਅੱਜ ਅਰੈਸਟ ਕੀਤਾ, ਕਿ ਇਹਨਾਂ ਦੇ ਕਹਿਣ ਤੇ ਸ਼ਿਵਾਲਕ ਸਰਕਲ ਜੋ ਇਹਨਾਂ ਦਾ ਸੀਗਾ, ਕਿ ਇਹਨਾਂ ਦੇ ਕਹਿਣ ਤੇ ਦਿੱਤੀ ਗਈ ਹੈ। ਤਾਂ ਉਸ ਤੋਂ ਬਾਅਦ ਫਿਰ ਸੈਟਿੰਗ ਦੀ ਸ਼ੁਰੂਆਤ ਕੀਤੀ ਗਈ, ਜਿਹਦੀ ਵੀਡੀਓ ਰਿਕਾਰਡਿੰਗ ਕਰ ਲਈ ਗਈ ਦਵਿੰਦਰ ਸੰਧੂ ਵੱਲੋਂ। ਉਹ ਕਹਿੰਦੇ ਕਿ 2 ਲੱਖ ਰੁਪਏ ਦਾ ਪੈਕਟ ਜਿਹੜਾ ਉਹ ਗੁਰੂ ਅਮਨਪ੍ਰੀਤ ਨੂੰ ਦਿੱਤਾ ਗਿਆ, ਜਿਹੜਾ ਉਹਨੇ ਆਪਣੇ ਪਾਸ ਹੀ ਰੱਖ ਲਿਆ। ਤੇ ਇਸ ਪ੍ਰੋਜੈਕਟ ਬਾਰੇ ਜਿਹੜਾ ਉਹ ਚਲਾ ਰਹੇ ਸਨ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 100 ਏਕੜ ਜ਼ਮੀਨ ਦਾ ਇਹ ਮਸਲਾ ਸੀਗਾ। ਉਹਦੇ ਵਿੱਚ ਕੁਝ ਜ਼ਮੀਨ ਜਿਹੜੀ ਆ ਉਹ PLPA ਐਕਟ ਦੇ ਤਹਿਤ ਆਉਂਦੀ ਸੀ। ਤਾਂ ਫਿਰ ਉਹ ਕਹਿੰਦੇ ਕਿ ਇਹਨਾਂ ਦੇ ਨਾਲ ਸੰਪਰਕ ਕਰਕੇ ਹਮੀ ਨੇ ਕਿਹਾ ਕਿ ਗੁਰਮਨਪ੍ਰੀਤ ਦੀ ਵਿਸ਼ਾਲ ਚੌਹਾਨ ਨਾਲ ਗੱਲਬਾਤ ਹੋ ਚੁੱਕੀ ਹੈ, ਤੇ ਜੇਕਰ ਇਹ ਪ੍ਰੋਜੈਕਟ ਦੀ ਸ਼ੁਰੂਆਤ ਕਰਨੀ ਹੈ ਤਾਂ ਉਸ ਵਿੱਚ 1 ਕਰੋੜ ਰੁਪਈਆ ਪਹਿਲਾਂ ਤੇ ਫਿਰ 10 ਲੱਖ ਰੁਪਏ ਪਰ ਮੰਥ, ਤੇ ਜੋ ਵੀ ਜ਼ਮੀਨ ਵਿਕੇਗੀ ਉਹਦੇ ਵਿੱਚੋਂ 5 ਲੱਖ ਰੁਪਏ ਬਤੌਰ ਹਿੱਸਾ ਦੇਣਾ ਪਏਗਾ। ਤੇ ਇਹ ਸਾਰੀ ਜਿਹੜੀ ਰਿਸ਼ਵਤ ਦੀ ਖੇਡ ਸੀਗੀ, ਇਹ ਖੇਡਣ ਵਾਸਤੇ ਜਿਹੜਾ ਦਵਿੰਦਰ ਸਿੰਘ ਸੰਧੂ ਹੈ, ਕਰਨਲ ਸੰਧੂ ਦਾ ਬੇਟਾ, ਉਹ ਸਹਿਮਤ ਨਹੀਂ ਹੋਇਆ। ਤੇ ਫਿਰ ਇਹ ਸ਼ਿਕਾਇਤ ਅਗਾਂਹ ਜਾਂਦੀ ਹੈ। ਦੇਖੋ ਇਹ ਸਾਰਾ ਕੁਝ ਚੱਲਦਾ ਰਿਹਾ ਜੰਗਲਾਤ ਦੇ ਮਹਿਕਮੇ ਦੇ ਵਿੱਚ, ਪਰ ਦੇਖੋ ਕਿੰਨੀ ਖਤਰਨਾਕ ਖੇਡ ਆ ਕਿ ਇੱਕ ਪਾਸੇ ਜੰਗਲ ਤਬਾਹ ਹੋ ਰਹੇ ਆ, ਇਨਸਾਨ ਤਰਾਈ ਕਰਦਾ ਪਿਆ, ਤਾਂ ਦੂਸਰੇ ਪਾਸੇ ਕਿਸ ਤਰ੍ਹਾਂ ਦੀਆਂ ਇਹ ਗੇਮਾਂ ਚੱਲਦੀਆਂ ਪਈਆਂ। ਬੜੀ ਕਹਿ ਲਓ ਕਿ ਅਨਫੋਰਚੂਨੇਟ ਗੱਲ ਆ ਕਿ ਸਾਡੇ ਇੱਥੇ ਇਹਨਾਂ ਚੀਜ਼ਾਂ ਪ੍ਰਤੀ ਲੋਕਾਂ ਦੀ ਕੋਈ ਸੁਚੇਤਤਾ ਨਹੀਂ ਹੈ, ਲੋਕਾਂ ਦੀ ਕੋਈ ਸੰਵੇਦਨਸ਼ੀਲਤਾ ਨਹੀਂ ਹੈ। ਲੋਕ ਆਪਣੇ ਏਜੰਡੇ ਤੇ ਇਹੋ ਜਿਹੇ ਮੁੱਦਿਆਂ ਨੂੰ ਰੱਖਦੇ ਨਹੀਂ, ਪਰ ਇਹਨਾਂ ਚੀਜ਼ਾਂ ਦਾ ਹੀ ਫਾਇਦਾ ਵੇਖੋ ਕਿੰਨੇ ਬਿਹਤਰੀਨ ਢੰਗ ਦੇ ਨਾਲ ਇਹੋ ਜਿਹੇ ਲੋਕ ਚੁੱਕ ਰਹੇ ਆ। ਸਾਨੂੰ ਪਤਾ ਹੀ ਨਹੀਂ ਕਿ ਸਾਡੇ ਹੀ ਜਿਹੜੇ ਅਸਾਸੇ ਆ, ਸਾਡੇ ਹੀ ਜਿਹੜੇ ਵਸੀਲੇ ਆ, ਉਹਨਾਂ ਦੇ ਨਾਮ ਤੇ ਕਿਸ ਤਰ੍ਹਾਂ ਲੋਕਾਂ ਤੋਂ ਲੁੱਟ ਕੀਤੀ ਜਾ ਰਹੀ ਆ। ਤਾਂ ਖੈਰ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਕੁਝ ਨਿਕਲੇਗਾ। ਅਸੀਂ ਵੀ ਲੱਗੇ ਹੋਏ ਆ, ਦੇਖਦੇ ਆ ਕੀ ਜੰਗਲ ਦੇ ਨਾਮ ਤੇ ਜੰਗਲ ਰਾਜ ਦੇ ਵਿੱਚ ਚੱਲਿਆ। ਆਉਣ ਵਾਲੇ ਦਿਨਾਂ 'ਚ ਕਾਫੀ ਕੁਝ ਬਾਹਰ ਆਉਣ ਵਾਲਾ। ਆਮ ਆਦਮੀ ਪਾਰਟੀ ਦੇ ਸਰਕਾਰ ਦੇ MLA ਤੇ ਉਹਦੇ PA ਨੇ ਇੱਕ ਕਰਮਚਾਰੀ ਦੀ ਨੌਕਰੀ ਖੋਲੀ ਮਿੰਟੂ ਜੀ। ਦੇਖੋ ਨੌਕਰੀਆਂ ਤੇ ਦੇਣ ਆਏ ਸਨ, ਜੇ ਨੌਕਰੀਆਂ ਹੜੱਪਣ ਆਏ ਆ ਤਾਂ ਫਿਰ ਤਾਂ ਕਹਿ ਲਓ ਕਿ ਸਾਰਾ ਮਾਮਲਾ ਹੀ ਜਿਹੜਾ ਉਹ ਪੁੱਠਾ ਪੈ ਗਿਆ। ਕਈ ਵਾਰ ਬਾਜੀ ਪੁੱਠੀ ਪੈ ਜਾਂਦੀ ਆ, ਲੋਕਾਂ ਨੇ ਬਾਜੀ ਖੇਡੀ ਆ। ਹੁਣ ਦੇਖੋ ਅਗਾਂਹ ਜਿਵੇਂ ਜਿਵੇਂ ਸਮਾਂ ਬੀਤੇਗਾ ਤੈਅ ਹੋਏਗਾ ਕਿ ਬਾਜੀ ਕਿੰਨੀ ਕੁ ਪੁੱਠੀ ਪੈਂਦੀ ਹੈ। ਤਾਂ ਬਹਰਹਾਲ ਗੱਲ ਕੀ ਹੈ ਕਿ ਇਹ ਬਰਨਾਲੇ ਦੀ ਘਟਨਾ ਹੈ, ਜਿੱਥੇ ਰੌਲਾ ਪੈ ਰਿਹਾ ਹੈ ਕਿ ਮਹਿਲ ਕਲਾਂ ਦੇ ਵਿੱਚ ਜਿਹੜਾ ਬਲਾਕ ਦਫ਼ਤਰ ਆ, ਉਹਦੇ ਵਿੱਚ ਇੱਕ ਕੰਪਿਊਟਰ ਆਪਰੇਟਰ ਸੀਗਾ ਵਿਚਾਰਾ, ਜਿਹਦੇ ਉੱਤੇ ਕੰਮ ਕਰਦਾ ਸੀ ਕੋਈ ਅਮਜਦ ਖਾਨ ਨਾਂ ਦਾ ਵਿਅਕਤੀ ਜੀ। ਤੇ ਉਹਨੂੰ ਬਲਾਕ ਸੰਮਤੀ ਮਹਿਲ ਕਲਾਂ ਵੱਲੋਂ ਮਤਾ ਨੰਬਰ 14 ਰਾਹੀਂ ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਡਿਪਾਰਟਮੈਂਟ ਜੋ ਪੰਜਾਬ ਚੰਡੀਗੜ੍ਹ ਹੈ, ਉਹਦੇ ਇੱਕ ਪੱਤਰ ਨੰਬਰ 2718 ਜੀ, ਤੇ ਇਹਦੇ ਤਹਿਤ ਰੱਖਿਆ ਗਿਆ ਸੀਗਾ। ਪਰ 5 ਜੁਲਾਈ ਨੂੰ ਉਹਨੂੰ ਬਿਨਾਂ ਕਾਰਨ ਕੋਈ ਨੋਟਿਸ ਦਿੱਤਿਆਂ ਬਿਨਾਂ ਜਾਂ ਕੋਈ ਕਾਰਨ ਦੱਸੇ ਬਿਨਾਂ ਉਹਨੂੰ ਕੱਢ ਦਿੱਤਾ ਗਿਆ। ਤਾਂ ਮੌਜੂਦਾ ਸਰਕਾਰ ਵੱਲੋਂ ਤਾਜ਼ਾ ਬੇਰੁਜ਼ਗਾਰ ਕੀਤੇ ਗਏ ਅਮਜਦ ਖਾਨ ਦੀ ਜਗ੍ਹਾ ਤੇ ਇਹਨਾਂ ਨੇ ਆਪਣਾ ਬੰਦਾ ਉੱਥੇ ਐਡਜਸਟ ਕਰ ਦਿੱਤਾ ਜੀ। ਉਹ ਹੁਣ ਦੋਸ਼ ਇਹ ਲੱਗ ਰਿਹਾ ਹੈ ਕਿ ਜਿਹੜਾ ਸੰਬੰਧਿਤ ਹਲਕੇ ਦਾ ਵਿਧਾਇਕ ਆ, ਇਹ ਉਹਦੀ ਮਿਹਰਬਾਨੀ ਆ, ਕਿਉਂਕਿ ਉਹਦੇ ਜਾਂ ਉਹਦੇ PA ਨੇ ਕਿਸੇ ਕਿਸਮ ਦੀ ਸਿਫਾਰਿਸ਼ ਜਿਹੜੀ ਹੈ ਉਹ ਕਰ ਦਿੱਤੀ, ਮਤਲਬ ਕਿ ਨੁਕਸਾਨ ਹੋ ਗਿਆ। ਇਹ ਕਹਿੰਦੇ ਆ ਜੀ ਕਿ ਉਹਨਾਂ ਦੇ PA ਜਾਂ MLA ਜਿਹੜੇ ਆਪਣੀਆਂ ਵਧੀਕੀਆਂ ਕਰਨ ਲੱਗ ਪਏ ਆ, ਤੇ ਕਾਫੀ ਮਤਲਬ ਕਿ ਰੋਸ ਜਤਾ ਰਹੇ। ਉਹ ਤਾਂ ਇੱਥੋਂ ਤੱਕ ਦੋਸ਼ ਲਾ ਰਹੇ ਕਥਿਤ ਤੌਰ ਤੇ ਕਿ ਜਿਹੜਾ ਵਿਧਾਇਕ ਦਾ PA ਆ, ਉਹਨੇ ਪੈਸੇ ਲੈ ਕੇ ਇਹ ਬੰਦਾ ਜਿਹੜਾ ਉਹ ਰਖਾਇਆ, ਪਰ ਉਹ ਆਪਣੇ ਜਿਹੜੇ ਦੋਸ਼ ਲੱਗ ਰਹੇ ਉਹਨਾਂ ਤੇ
ਉਹਨਾਂ ਤੋਂ ਇਨਕਾਰੀ ਆ। ਇਹ ਤਾਂ ਆਮ ਜੀ ਗੱਲ ਹੈ ਕਿ ਕਿਸੇ ਵੀ ਬੰਦੇ ਨੇ ਫਿਰ ਇਨਕਾਰ ਹੀ ਕਰਨਾ ਹੋਣਾ। ਪਰ ਇਹਦੇ ਵਿੱਚ ਕੀ ਹੈ ਕਿ ਜਦੋਂ ਵਿਧਾਇਕ ਪੰਡੋਰੀ ਦੇ ਨਾਲ ਗੱਲ ਕੀਤੀ ਗਈ, ਹਲਕਾ ਵਿਧਾਇਕ ਨੇ ਜਿਹੜੇ, ਤਾਂ ਉਹਨਾਂ ਨੇ ਇਸ ਗੱਲ ਦਾ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਕਿ ਕਿਉਂ ਕੱਢਿਆ ਗਿਆ ਮੁੰਡੇ ਨੂੰ। ਪਰ ਉਹ ਕਹਿੰਦੇ ਜੀ ਮੈਂ ਜਲਦੀ ਇਹਨੂੰ ਕਿਤੇ ਨਾ ਕਿਤੇ ਨਾ ਐਡਜਸਟ ਕਰਾ ਦੂੰ, ਮਤਲਬ ਕਿ ਉੱਥੋਂ ਕਹਾਂ ਕਿਸੇ ਨੂੰ ਹੋਰ ਨੂੰ ਪੱਟ ਦਿਓਗੇ। ਗੱਲ ਗੋਲਮੋਲ ਜੀ ਕਹਿ ਕੇ ਤੇ ਇਹ ਕਹਿ ਦੇਣਾ ਜੀ ਇਹਨੂੰ ਕੋਈ ਨਹੀਂ ਐਡਜਸਟ ਕਰਾ ਦੇਵਾਂਗੇ, ਤਾਂ ਇਹਦਾ ਮਤਲਬ ਕਿ ਗਾਂ ਕਿਸੇ ਨੂੰ ਹੋਰ ਨੂੰ ਲੱਤ ਮਾਰੋਗੇ ਕਿ ਤੂੰ ਗਾਂ ਤੁਰ ਜਾ। ਇਹ ਗੱਲ ਜਿਹੜੀ ਹੈ ਇਹ ਮਾੜੀ ਆ। ਜੇ ਕੋਈ ਬੰਦਾ ਕਿਤੇ ਬੈਠਾ ਆਪਣਾ ਰੁਜ਼ਗਾਰ ਲੈ ਕੇ, ਤਾਂ ਭਾਈ ਫਿਰ ਇਸ ਤਰ੍ਹਾਂ ਰੁਜ਼ਗਾਰ ਉਹਦਾ ਨਾ ਖੋਵੋ। ਜੇ ਕੋਈ ਗਲਤੀ ਕਰਦਾ, ਜੇ ਉਹਦੇ ਤੋਂ ਕੋਈ ਕਤਾਈ ਹੋਈ ਆ, ਫਿਰ ਤੇ ਆਪਾਂ ਮੰਨਣੇ ਆ ਕਿ ਹਾਂ ਭਾਈ ਤੁਸੀਂ ਏਦਾਂ ਕਰ ਸਕਦੇ ਹੋ। ਪਰ ਜੇ ਕੋਈ ਬੰਦਾ ਆਪਣਾ ਸ਼ਿੱਦਤ ਦੇ ਨਾਲ ਕੰਮ ਕਰਨ ਡਿਆ, ਤੇ ਫਿਰ ਤੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਇਧਰ ਮਨਜੀਤ ਧਨੇਰ ਜਿਹੜੇ ਕਿਸਾਨ ਆਗੂ ਆ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮੇਰੇ ਖਿਆਲ ਦੇ ਨਾਲ ਸੂਬਾ ਮੀਤ ਪ੍ਰਧਾਨ ਆ, ਉਹਨਾਂ ਨੇ ਕਿਹਾ ਕਿ ਜੇ ਹੱਕ ਨਾ ਇਹਨਾਂ ਨੇ ਦਿੱਤਾ ਤੇ ਅਸੀਂ ਸੰਘਰਸ਼ ਵਿੱਢਾਂਗੇ ਇਹਨਾਂ ਦੇ ਖਿਲਾਫ। ਜੀ, ਬੰਬੀਹਾ ਗਰੁੱਪ ਦੇ ਕਥਿਤ ਗੈਂਗਸਟਰਾਂ ਦੇ ਬਾਰੇ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਮਿੰਟੂ ਜੀ, ਕਿ ਉਹਨਾਂ ਦੀ ਪਟੀਸ਼ਨ ਤੇ ਹੁਣ ਪੰਜਾਬ ਸਰਕਾਰ ਤੇ ਸੀਬੀਆਈ ਨੂੰ ਨੋਟਿਸ ਹੋਇਆ ਜੀ। ਹਾਂਜੀ ਦੇਖੋ, ਇਹ ਦੋ ਨੇ, ਸੁਖਪ੍ਰੀਤ ਹੈ ਤੇ ਅਮਿਤ ਡਾਗਰ ਆ। ਇਹਨਾਂ ਨੇ ਇੱਕ ਪਟੀਸ਼ਨ ਪਾਈ ਆ, ਕਹਿੰਦੇ ਨੇ ਕਿ ਬਈ ਸਾਡਾ ਜਿਹੜਾ ਮਨੁੱਖੀ ਅਧਿਕਾਰ ਦੇ ਮਾਮਲੇ 'ਚ ਹੱਕ ਬਣਦਾ ਹੈ, ਜੇਲ੍ਹ 'ਚੋਂ ਹੱਕ ਮਾਰਿਆ ਜਾ ਰਿਹਾ। ਮਤਲਬ ਕਿ ਸਾਨੂੰ 24 ਘੰਟੇ ਬੰਦ ਕੀਤਾ ਗਿਆ, 24 ਘੰਟੇ ਬੰਦ ਕਰ ਦਿੱਤਾ ਗਿਆ, ਅਲੱਗ ਥਲੱਗ ਕਰ ਦਿੱਤਾ ਗਿਆ, ਕਿਤੇ ਕੱਢਦੇ ਹੀ ਨਹੀਂ ਹੈ, ਕਿਸੇ ਕੈਦੀ ਨਾਲ ਅਸੀਂ ਗੱਲਬਾਤ ਨਹੀਂ ਕਰ ਸਕਦੇ ਵਗੈਰਾ ਵਗੈਰਾ, ਸਾਰੇ ਦੋਸ਼ ਲਾਏ ਆ। ਵੈਸੇ ਤੇ ਦੇਖੋ ਮੈਂ ਤੁਹਾਨੂੰ ਦੱਸ ਦੇਵਾਂ, ਇਸ ਮਾਮਲੇ 'ਚ ਇੱਕ ਕੇਸ ਹੈ ਸੁਪਰੀਮ ਕੋਰਟ ਦੇ ਵਿੱਚ, ਉਹ ਬੜਾ ਇੱਕ ਮਿਸਾਲ ਆ, ਸ਼ਾਂਡਲਿਆ ਬਨਾਮ ਯੂਨੀਅਨ ਆਫ ਇੰਡੀਆ ਦੇ ਨਾਮ ਤੇ ਉਹ ਹੈਗਾ, ਕਿਉਂਕਿ ਜੇਲ੍ਹਾਂ ਦੇ ਕਾਨੂੰਨਾਂ ਬਾਰੇ, ਇਸ ਤਰ੍ਹਾਂ ਦੇ ਨਿਯਮਾਂ ਬਾਰੇ ਥੋੜੀ ਜਾਣਕਾਰੀ ਹੈ। ਉਸ ਟਾਈਮ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਬਈ ਮਤਲਬ ਕਿ ਜਿੱਦਾਂ ਲਾ ਲਓ ਵੀ ਕੋਈ ਵੀ ਕੈਦੀ ਆ, ਮਸਲਨ ਕੋਈ ਵੀ, ਚਾਹੇ ਉਹ ਕੱਚਾ ਹੈ ਚਾਹੇ ਪੱਕਾ, ਸਜ਼ਾ ਯਾਫਤਾ ਹੈ ਚਾਹੇ ਉਹ ਅੰਡਰ ਟ੍ਰਾਇਲ ਆ, ਤਾਂ ਉਹਨੂੰ ਤੁਸੀਂ ਦੁਨੀਆ ਨਾਲੋਂ ਅਲੱਗ ਨਹੀਂ ਤੋਂ ਰੱਖ ਸਕਦੇ, ਉਹਨੂੰ ਦੁਨੀਆ ਨਾਲ ਤੋੜ ਨਹੀਂ ਸਕਦੇ। ਸਭਿਅਕ ਸਮਾਜ ਦੀ ਮੁੱਖ ਧਾਰਾ 'ਚ ਤੁਸੀਂ ਲਿਆਉਣ ਵਾਸਤੇ ਉਹਨੂੰ ਕੋਈ ਨਾ ਕੋਈ ਸੰਚਾਰ ਸਾਧਨ ਮੁਹੱਈਆ ਕਰਵਾਓਗੇ ਜੀ। ਤਾਂ ਇਹ ਮਤਲਬ ਕਿ ਜਿਵੇਂ ਹੁਣ ਟੀਵੀ ਆ, ਜੇਲ੍ਹ ਦੇ ਵਿੱਚ ਟੀਵੀ ਦਿੱਤਾ ਜਾਂਦਾ ਕਿ ਟੀਵੀ ਰਾਤ ਨੂੰ 11 ਵਜੇ ਤੱਕ ਕੈਦੀ ਵੇਖ ਸਕਦੇ ਆ। ਤਾਂ ਇਹਨਾਂ ਦਾ ਜਿਹੜਾ ਕਹਿਣਾ, ਵੈਸੇ ਤੇ ਇੰਟਰਨੈਸ਼ਨਲ ਕਨਵੈਨਸ਼ਨ ਵੀ ਹੈ ਜਿਹੜੀ ਮਤਲਬ ਸਾਈਨ ਕੀਤੀ ਹੁੰਦੀ ਹੈ ਦੇਸ਼ਾਂ ਨੇ, ਉਹਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਬੰਧ ਹੁੰਦੇ ਨੇ। ਪਰ ਆਪਣੀ ਪਟੀਸ਼ਨ ਦੇ ਵਿੱਚ ਇਹਨਾਂ ਦਾ ਕਹਿਣਾ ਇਹ ਆ, ਪਟੀਸ਼ਨ ਕਰਤਾ ਜਿਹੜੇ ਆ, ਕਿ ਸਾਨੂੰ ਇਹ ਜਿਹੜੀਆਂ ਬੇਸਿਕ ਮਤਲਬ ਕਿ ਸਾਡੀਆਂ ਜ਼ਰੂਰਤਾਂ ਵੀ ਆ, ਤੇ ਜਿਹੜੇ ਬੇਸਿਕ ਸਾਡੇ ਹੱਕ ਵੀ ਆ, ਉਹਨਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ। ਤਾਂ ਖੈਰ ਹੁਣ ਮਤਲਬ ਦੇਖਣਗੇ, ਜਵਾਬ ਮੰਗਣਗੇ ਪਟੀਸ਼ਨ ਕਰਤਾਵਾਂ ਨੂੰ, ਕਿ ਅਖਬਾਰ ਸਾਲਾ ਕੋਈ ਕਿਤਾਬ ਦਿੱਤੀ ਜਾਂਦੀ ਹੈ ਕਿ ਨਹੀਂ, ਇਹ ਸਾਰਾ ਕੁਛ ਹੈ ਜਿਹੜਾ ਉਹ ਵੇਖਣਾ ਪਊਗਾ। ਵੈਸੇ ਮੈਂ ਤੁਹਾਨੂੰ ਦੱਸ ਦੇਵਾਂ ਤੁਹਾਡੀ ਜਾਣਕਾਰੀ ਵਾਸਤੇ, ਜਿਹੜਾ ਪੰਜਾਬ ਦਾ ਜੇਲ੍ਹ ਮੈਨੂਅਲ ਆ, ਪਹਿਲੀ ਗੱਲ ਇਹ ਹੈ ਕਿ ਠੀਕ ਹੈ ਇੱਕ ਦੋ ਮੌਕੇ ਤੇ ਰਿਵਾਈਜ਼ ਜ਼ਰੂਰ ਹੋਇਆ, ਪਰੰਤੂ ਇਹ ਅੰਗਰੇਜ਼ਾਂ ਵੇਲੇ ਦਾ ਤੁਰਿਆ ਆਉਂਦਾ ਹੈ ਜੀ, ਅੰਗਰੇਜ਼ਾਂ ਵੇਲੇ ਦਾ ਤੁਰਿਆ ਆਉਂਦਾ। ਸੋ ਇਹਦੇ ਵਿੱਚ ਹੁਣ ਸੁਣਿਆ ਹੈ ਕਿ ਨਵੇਂ ਜੇਲ੍ਹ ਰੂਲ ਜਿਹੜੇ ਆ ਉਹ ਬਣ ਰਹੇ ਆ, ਉਹਦੇ ਵਿੱਚ ਸ਼ਾਇਦ ਇਹਨਾਂ ਚੀਜ਼ਾਂ ਦਾ ਉਲੇਖ ਹੋਏਗਾ, ਇਹਨਾਂ ਚੀਜ਼ਾਂ ਦਾ ਜ਼ਿਕਰ ਹੋਏਗਾ। ਪਰ ਸਭ ਤੋਂ ਵੱਡੀ ਗੱਲ ਇਹ ਹੈ ਨਾ ਕਿ ਜੇਲ੍ਹ ਵਾਲਿਆਂ ਤੇ ਜੇ ਆਪਾਂ ਸਖਤੀ ਦੇਖੀਏ ਤਾਂ ਉਹ ਵੀ ਕਿਤੇ ਨਾ ਕਿਤੇ ਜਾਇਜ਼ ਲੱਗਦੀ ਆ, ਕਿ ਜਦੋਂ ਇਹ ਖੁੱਲਾ ਜੇਲ੍ਹ 'ਚ ਵਿਚਰਦੇ ਆ, ਉਦੋਂ ਫਿਰ ਕੈਦੀਆਂ ਨੂੰ ਡਰਾਉਂਦੇ ਵੀ ਆ, ਧਮਕਾਉਂਦੇ ਵੀ ਆ, ਸਾਰਾ ਕੁਛ ਕਰਦੇ ਆ, ਸਾਰਾ ਕੁਛ ਕਰਦੇ ਆ। ਉੱਥੇ ਡਰਦੇ, ਇਹਨਾਂ ਦੇ ਲਾਗੇ ਤਾਂ ਪੁਲਿਸ ਵਾਲੇ ਵੀ ਨਹੀਂ ਫਿਰ ਜਲਦੀ ਜਾਂਦੇ। ਪਰ ਰੌਲਾ ਇਹ ਆ ਕਿ ਜੇ ਤੁਸੀਂ 24 ਘੰਟੇ ਕਿਸੇ ਨੂੰ ਬੰਦ ਰੱਖੋਗੇ ਤਾਂ ਫਰਸਟ੍ਰੇਟ ਹੋ ਜਾਏਗਾ ਬੰਦਾ, ਉਹਦਾ ਖੁਦਕੁਸ਼ੀ ਵੀ ਕਰ ਸਕਦਾ। ਤਾਂ ਇਹਦਾ ਹੱਲ ਤੁਹਾਨੂੰ ਲੱਭਣਾ ਪਏਗਾ ਕਿ ਉਹਨਾਂ ਦੇ ਅਲੱਗ ਵਾਰਡ ਬਣਾ ਦਿੱਤੇ ਜਾਣ। ਉਹ ਠੀਕ ਹੈ ਆਪਦੇ ਵਾਰਡ ਤੋਂ ਬਾਹਰ ਨਾ ਆਉਣ, ਪਰ ਘੱਟੋ ਘੱਟ ਤੁਰ ਫਿਰ ਤਾਂ ਸਕਣ। ਉਹਨਾਂ ਦੇ ਸੈੱਲਾਂ ਦੇ ਵਿੱਚ CCTV ਕੈਮਰੇ ਇੰਸਟਾਲ ਕਰ ਦਿਓ, ਵਾਲੀ ਗੱਲ ਹੈ। ਪਰ ਜੋ ਵੀ ਸੰਚਾਰ ਸਾਧਨ ਹੈ, ਚਾਹੇ ਰੇਡੀਓ ਹੋ ਸਕਦਾ ਹੈ, ਚਾਹੇ ਉਹ ਕਿਤਾਬ, ਰਸਾਲਾ, ਮੈਗਜ਼ੀਨ, ਅਖਬਾਰ ਕੁਛ ਹੋ ਸਕਦਾ ਹੈ, ਜਾਂ TV ਹੋ ਸਕਦਾ ਹੈ, ਤਾਂ ਜ਼ਰੂਰ ਪ੍ਰੋਵਾਈਡ ਕਰਨਾ ਚਾਹੀਦਾ। ਠੀਕ ਹੈ ਨਾ, ਕਿ ਉਹ ਸਮਾਜ ਦੇ ਨਾਲ ਜੁੜੇ ਰਹਿਣ। ਜਦ ਕੋਈ ਬੰਦਾ ਸਮਾਜ ਦੇ ਨਾਲ ਜੁੜੇਗਾ ਹੀ ਨਹੀਂ ਤਾਂ ਸਮਾਜ ਵੱਲ ਪਰਤਣ ਦਾ ਸੋਚ ਕਿੱਦਾਂ ਸਕਦਾ? ਉਹ ਤਾਂ ਫਰਸਟ੍ਰੇਸ਼ਨ ਦਾ ਸ਼ਿਕਾਰ ਹੋ ਕੇ ਹੋਰ ਆਪਣੇ ਜਿਹੜਾ ਥਾਟ ਪ੍ਰੋਸੈਸ ਨੂੰ ਨੈਗੇਟਿਵ ਕਰਦਾ ਜਾਏਗਾ ਜੀ।
ਬਿਲਕੁਲ ਜੀ, ਬਿਲकुल। ਅਗਲੀ ਖਬਰ ਦੀ ਗੱਲ ਕਰੀਏ ਮਿੰਟੂ ਜੀ, ਸਿੰਗਾਪੁਰ ਦੇ ਵਿੱਚ ਇੱਕ ਹੋਰ ਭਾਰਤੀ ਮੂਲ ਦੇ ਨੌਜਵਾਨ ਨੂੰ ਫਾਂਸੀ ਦਿੱਤੀ ਗਈ ਹੈ ਜੀ। ਦੇਖੋ, ਬਹੁਤ ਮਾੜੀ ਗੱਲ ਆ, ਜੀ, ਬਹੁਤ ਮਾੜੀ ਗੱਲ ਆ, ਪਰ ਮਾੜੇ ਕੰਮ ਦਾ ਮਾੜਾ ਫਿਰ ਨਤੀਜਾ ਵੀ ਹੁੰਦਾ ਹੈ, ਕਿਉਂਕਿ ਤੁਹਾਨੂੰ ਵੇਖਣਾ ਪੈਂਦਾ ਕਿ ਕਿਸ ਮੁਲਕ ਦੇ ਵਿੱਚ ਕਿਹੋ ਜਿਹਾ ਕਾਨੂੰਨ ਆ, ਹੂੰ, ਤੇ ਜੇ ਉਸ ਕਾਨੂੰਨ ਦੇ ਵਿੱਚ ਤੁਸੀਂ ਕੋਈ ਉਲੰਘਣ ਕਰਦੇ ਹੋ, ਜੀ, ਤਾਂ ਫਿਰ ਕੀ ਕੀਤਾ ਜਾ ਸਕਦਾ ਹੈ। ਹੂੰ, ਤਾਂ ਆਖਰੀ ਸਮੇਂ ਤੱਕ ਰਾਹਤ ਨਹੀਂ ਮਿਲੀ। ਕੁਲਵੰਤ ਸਿੰਘ ਨਾਂ ਦਾ ਨੌਜਵਾਨ ਸੀਗਾ, ਭਾਰਤੀ ਮੂਲ ਦਾ ਸੀ, ਵੈਸੇ ਮਲੇਸ਼ੀਅਨ ਵਿਅਕਤੀ ਸੀਗਾ, ਤੇ ਇਹਦੇ ਕੋਲੋਂ ਕੁਛ ਪਾਊਡਰ ਫੜਿਆ ਗਿਆ ਸੀਗਾ 2013 ਚ 60 ਕੁ ਗ੍ਰਾਮ ਜੀ, ਡਾਈਮੋਰਫਿਨ, ਤੇ 120 ਗ੍ਰਾਮ ਸ਼ਾਇਦ ਕੋਈ ਵੇਚਣ ਦਾ ਸੀਗਾ ਇਹਦੇ ਤੇ ਚਾਰਜ। ਤਾਂ 2016 ਚ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਹੂੰ, ਫਿਰ ਮਤਲਬ ਇਹਨੂੰ ਮੌਤ ਦੀ ਸਜ਼ਾ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ 30 ਜੂਨ ਨੂੰ। 7 ਜੁਲਾਈ ਨੂੰ ਸਜ਼ਾ ਹੋਣੀ ਸੀਗੀ, ਜਿਹਨੂੰ ਰੋਕਣ ਵਾਸਤੇ ਬੁੱਧਵਾਰ ਨੂੰ ਕੁਆਲਾਲੰਪੁਰ ਚ ਸਿੰਗਾਪੁਰ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕਰਨ ਲਈ ਮਨੁੱਖੀ ਅਧਿਕਾਰ ਕਾਰਕੁਨ ਵੀ ਇਕੱਠੇ ਹੋਏ ਸੀਗੇ। ਪਰ ਮਲੇਸ਼ੀਆ ਦੇ ਅਖਬਾਰ ਦਾ ਸਟਾਰ ਵਿੱਚ ਜੋ ਖਬਰ ਪ੍ਰਕਾਸ਼ਿਤ ਹੋਈ, ਉਹਦੇ ਮੁਤਾਬਕ ਕਿ ਬਈ ਇਹਨੂੰ ਸਜ਼ਾ ਜਿਹੜੀ ਆ ਦੇ ਦਿੱਤੀ ਗਈ ਹੈ। ਦਾ ਮਤਲਬ ਹੈ ਕਿ ਉਹਨੂੰ ਫਾਂਸੀ ਜਿਹੜੀ ਆ ਹੋ ਗਈ ਆ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਹੈ ਜਿਹਨੂੰ ਨਾਲ ਫਾਂਸੀ ਦਿੱਤੀ ਗਈ ਹੈ, ਉਹਦਾ ਨਾਮ ਗੌਸ ਹੈ, ਨੌਰਾਸ਼ਰੀ ਬਿਨ ਗੌਸ। ਜੀ, ਦੋਨਾਂ ਨੂੰ ਮਤਲਬ ਕਿ ਫਾਹੇ ਟੰਗ ਦਿੱਤਾ ਗਿਆ। ਇਹਦੇ ਚ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਿਹੜੇ ਹੈ ਮਿਸਟਰ ਹੈਨ, ਤਾਂ ਉਹਨਾਂ ਨੇ ਦੱਸਿਆ ਕਿ ਦੋਹਾਂ ਦੇ ਡੈਥ ਸਰਟੀਫਿਕੇਟ ਤੇ ਦੋਹਾਂ ਦਾ ਸਮਾਨ ਜਿਹੜਾ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਊਗਾ। ਜੀ, ਇਸ ਤੋਂ ਪਹਿਲਾਂ ਸ਼ਾਇਦ ਮੇਰੇ ਖਿਆਲ ਦੇ ਨਾਲ ਇਸ ਸਾਲ ਦੀ ਸ਼ੁਰੂਆਤ ਦੀ ਗੱਲ ਆ ਕਿ ਜਿਹਦੇ ਵਿੱਚ ਇੱਕ ਵਿਅਕਤੀ ਸੀ, ਸ਼ਾਇਦ ਮਲੇਸ਼ੀਅਨ ਹੀ ਸੀਗਾ, ਉਹ ਵੀ ਹੈ ਭਾਰਤੀ ਮੂਲ ਦਾ ਸੀਗਾ, ਹੂੰ, ਇੰਡੀਅਨ origin ਦਾ ਸੀਗਾ, ਹੂੰ, ਨਾਗੇਂਦਰਨ ਧਰਮਲਿੰਗਮ ਸ਼ਾਇਦ ਉਹਦਾ ਨਾਮ ਸੀਗਾ। ਤਾਂ ਜੀ, ਉਹਨੂੰ ਵੀ ਫਾਹੇ ਚਾੜਿਆ ਗਿਆ ਸੀਗਾ ਇਹਨਾਂ ਕਾਨੂੰਨਾਂ ਦੇ ਮੁਤਾਬਕ। ਸੋ ਬਾਈ ਬਚੋ ਜਿੰਨਾ ਬਚਿਆ ਜਾਂਦਾ, ਉਹ ਜਿਵੇਂ ਪੰਜਾਬੀ ਫਿਲਮ ਚ ਕਹਿੰਦਾ ਨਾ, ਬਚੋ ਜਿੰਨਾ ਬਚਿਆ ਜਾਂਦਾ ਮੇਰੇ ਤੋਂ। ਪਰ ਇੱਥੇ ਬਚੋ ਜਿੰਨਾ ਬਚਿਆ ਜਾਂਦਾ, ਆਪਣੀ ਕਿਰਤ ਕਰੋ, ਥੋੜਾ ਖਾ ਲਓ, ਸੰਕੋਚ ਕੇ ਖਾ ਲਓ। ਪਰ ਜੇ ਏਦਾਂ ਦੇ ਸ਼ਾਰਟਕਟ ਮਾਰੋਗੇ ਤਾਂ ਜ਼ਿੰਦਗੀ ਜਿਹੜੀ ਹੈ ਉਹ ਸ਼ਾਰਟ ਵੀ ਹੋ ਜਾਂਦੀ ਹੈ, ਜ਼ਿੰਦਗੀ ਕੱਟ ਵੀ ਹੋ ਜਾਂਦੀ ਹੈ। ਜੀ। ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ। ਜੀ। ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਕੁਝ ਅਹਿਮ ਖਬਰਾਂ ਬਾਰੇ ਚਰਚਾ ਕੀਤੀ ਹੈ। ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਪਾਰ ਆਪਾਂ ਕੁਝ ਹੋਰ ਅਹਿਮ ਖਬਰਾਂ ਬਾਰੇ ਵੀ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਬਾਰੇ ਤੁਹਾਨੂੰ ਦਿੰਦੇ ਚੱਲਦੇ ਖਾਸ ਜਾਣਕਾਰੀਆਂ। ਗੱਲ ਕਰਦੇ ਹਾਂ ਦਲਾਈ ਲਾਮਾ ਨੂੰ ਜਨਮ ਦਿਨ ਦੀ ਵਧਾਈ ਦੇਣ ਤੋਂ ਚੀਨ ਦੀ ਖਿੱਚ ਬਾਰੇ। ਤਿੱਬਤ ਦੇ ਅਧਿਆਤਮਕ ਲੀਡਰ ਦਲਾਈ ਲਾਮਾ ਨੂੰ ਉਹਨਾਂ ਦੇ 87ਵੇਂ ਜਨਮ ਦਿਨ ਤੇ ਸ਼ੁਭ ਕਾਮਨਾਵਾਂ ਦੇਣ ਤੇ ਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਭਾਰਤ ਨੂੰ ਚੀਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਤਿੱਬਤ ਦੇ ਨਾਲ ਜੁੜੇ ਮੁੱਦਿਆਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਇੱਥੇ ਇਹ ਵੀ ਦੱਸਦੇ ਚੱਲੀਏ ਵੀ ਮੋਦੀ ਨੇ ਬੁੱਧਵਾਰ ਨੂੰ 87 ਸਾਲ ਦੇ ਹੋਣ ਤੇ ਦਲਾਈ ਲਾਮਾ ਨੂੰ ਫੋਨ ਤੇ ਵਧਾਈ ਦਿੱਤੀ ਸੀ। ਚੀਨ ਦੇ ਨਾਲ ਭਾਰਤ ਦੇ ਜਿਹੜੇ ਸਬੰਧ ਆ ਉਹ ਕਾਫੀ ਟਾਈਮ ਤੋਂ ਹੀ ਸ਼ੁਰੂ ਤੋਂ ਹੀ ਕੋਈ ਬਹੁਤੇ ਚੰਗੇ ਤਾਂ ਨਹੀਂ ਰਹੇ। ਪਰ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਤਾਂ ਚੀਨ ਨੇ ਕੁਝ ਇਲਾਕਿਆਂ ਖਾਸ ਕਰਕੇ ਗਲਵਾਨ ਘਾਟੀ ਜਾਂ ਹੋਰ ਕਈ ਇਹੋ ਜਿਹੇ ਇਲਾਕੇ ਆ ਜਿੱਥੇ ਹਮੇਸ਼ਾ ਚੀਨ ਦੀਆਂ ਸਰਗਰਮੀਆਂ ਬਣੀਆਂ ਰਹਿੰਦੀਆਂ। ਔਰ ਦੂਜੇ ਗਵਾਂਢੀ ਮੁਲਕਾਂ ਖਾਸ ਕਰਕੇ ਪਾਕਿਸਤਾਨ, ਸ਼੍ਰੀਲੰਕਾ, ਤਿੱਬਤ ਜਾਂ ਬੰਗਲਾਦੇਸ਼ ਕਹਿ ਲਓ, ਇਹਨਾਂ ਮੁਲਕਾਂ ਦੇ ਨਾਲ ਵੀ ਭਾਰਤ ਦੇ ਜਿਹੜੇ ਸਬੰਧ ਪਹਿਲਾਂ ਬਹੁਤ ਚੰਗੇ ਸੀਗੇ ਉਹ ਓਨੇ ਚੰਗੇ ਹੁਣ ਨਹੀਂ ਰਹੇ। ਸੋ ਇਸੇ ਕਰਕੇ ਜਿਹੜੇ ਜ਼ਹੀਨ ਲੋਕ ਨੇ ਉਹ ਕਹਿੰਦੇ ਕਿ ਭਾਰਤ ਨੇ ਆਪਣੇ ਗਵਾਂਢੀ ਮੁਲਕਾਂ ਦੇ ਨਾਲ ਦੋਸਤਾਨਾ ਸੰਬੰਧਾਂ ਨੂੰ ਵਿਗਾੜ ਲਿਆ। ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਹਮੇਸ਼ਾ ਆਲੋਚਨਾ ਦੇ ਘੇਰੇ ਦੇ ਵਿੱਚ ਰਹੀ ਹੈ। ਗੱਲ ਟਵਿੱਟਰ ਦੀ ਕਰਦੇ ਹਾਂ। ਟਵਿੱਟਰ ਨੇ ਭਾਰਤ ਸਰਕਾਰ ਦੇ ਉਹਨਾਂ ਹੁਕਮਾਂ ਦੇ ਖਿਲਾਫ ਅਦਾਲਤ ਦਾ ਰੁਖ ਕੀਤਾ ਜਿਨ੍ਹਾਂ ਦੇ ਵਿੱਚ ਸਰਕਾਰ ਨੇ ਇਸ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸਮੱਗਰੀ ਹਟਾਉਣ ਸੰਬੰਧੀ ਨਿਰਦੇਸ਼ ਦਿੱਤੇ ਸਨ। ਭਾਰਤ ਸਰਕਾਰ ਨੇ ਜੂਨ ਮਹੀਨੇ ਦੇ ਵਿੱਚ ਟਵਿੱਟਰ ਨੂੰ ਇੱਕ ਚਿੱਠੀ ਦੇ ਵਿੱਚ ਅਜਿਹੇ ਹੁਕਮਾਂ ਨੂੰ ਨਾ ਮੰਨਣ ਤੇ ਗੰਭੀਰ ਨਤੀਜੇ ਭੁਗਤਣ ਦੀ ਗੱਲ ਕਹੀ ਸੀ। ਜਿਹੜੀ ਜਾਣਕਾਰੀ ਮੀਡੀਆ ਕੋਲੇ ਆਈ ਹੈ ਉਹਦੇ ਮੁਤਾਬਕ ਟਵਿੱਟਰ ਨੇ ਕਈ ਅਜਿਹੇ ਸਰਕਾਰੀ ਹੁਕਮਾਂ ਦੇ ਖਿਲਾਫ ਕਰਨਾਟਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਤੇ ਇਹ ਵੀ ਨਾਲ-ਨਾਲ ਇਹ ਵੀ ਮੰਗ ਕੀਤੀ ਹੈ ਕਿ ਜੋ ਵੱਖ-ਵੱਖ ਬਲੌਗਿੰਗ ਆਦੇਸ਼ ਨੇ ਕਿ ਨਿਆਇਕ ਸਮੀਖਿਆ ਤੋਂ ਮੰਗ ਕੀਤੀ ਕਿ ਕੀ ਬਲੌਗਿੰਗ ਜਿਹੜੀਆਂ ਵੈਬਸਾਈਟਸ ਨੇ ਉਹ ਇਹਨਾਂ ਹੁਕਮਾਂ ਦਾ ਪਾਲਣ ਕਰਨ ਦੇ ਲਈ ਬੱਝੀਆਂ ਹੋਈਆਂ ਨੇ ਜਾਂ ਨਹੀਂ ਬੱਝੀਆਂ। ਇਸ ਮਾਮਲੇ ਦੇ ਵਿੱਚ ਟਵਿੱਟਰ ਨੇ ਅਦਾਲਤ ਤੋਂ ਰਾਹਤ ਦੀ ਮੰਗ ਵੀ ਕੀਤੀ ਹੈ। ਟਵਿੱਟਰ ਦੀ ਪਟੀਸ਼ਨ ਦੀ ਗੱਲ ਸਾਹਮਣੇ ਆਉਣ ਤੋਂ ਕੁਝ ਘੰਟੇ ਬਾਅਦ ਹੀ ਕੇਂਦਰੀ ਮੰਤਰੀ ਰਾਜੀਵ ਚੰਦਰ ਸ਼ੇਖਰ ਨੇ ਟਵੀਟ ਕਰਕੇ ਲਿਖਿਆ ਹੈ ਕਿ ਸਾਰੇ ਵਿਦੇਸ਼ੀ ਇੰਟਰਨੈਟ ਪਲੇਟਫਾਰਮਾਂ ਨੂੰ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨੀ ਹੀ ਪਏਗੀ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹੇ ਪਲੇਟਫਾਰਮਾਂ ਨੂੰ ਅਦਾਲਤੀ ਰਿਵਿਊ ਦਾ ਹੱਕ ਹੈ। ਆਪਾਂ ਦੇਖਿਆ ਕਿ ਲੰਘੇ ਦਿਨੀ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ਭਾਰਤ ਦੇ ਵਿੱਚ ਬੰਦ ਕਰ ਦਿੱਤਾ ਗਿਆ। ਉਹਨਾਂ ਦੇ ਅਕਾਊਂਟ ਤੇ ਲਿਖਿਆ ਆਇਆ ਕਿ ਕਾਨੂੰਨੀ ਕਾਰਨਾਂ ਕਰਕੇ ਉਹਨਾਂ ਦੇ ਅਕਾਊਂਟ ਨੂੰ ਵਿਦਹੈਲਡ ਯਾਨੀ ਕਿ ਰੋਕਿਆ ਜਾ ਗਿਆ। ਇਸੇ ਤਰ੍ਹਾਂ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਦਾ ਟਵਿੱਟਰ ਅਕਾਊਂਟ ਵੀ ਭਾਰਤ ਦੇ ਵਿੱਚ ਰੋਕਿਆ ਗਿਆ। ਹਾਲਾਂਕਿ ਉਹਨਾਂ ਦਾ ਜਿਹੜਾ ਫੇਸਬੁੱਕ ਅਕਾਊਂਟ ਆ ਉਹ ਪਿਛਲੇ ਮਹੀਨੇ ਹੀ ਬੰਦ ਕਰ ਦਿੱਤਾ ਸੀ। ਜਿਹੜੀ BBC ਨੇ ਇਸ ਬਾਬਤ ਰਿਪੋਰਟ ਕੱਢ ਕੇ ਲਿਆਂਦੀ ਹੈ ਉਹ ਕਹਿੰਦੇ ਕਿ ਟਵਿੱਟਰ ਦੇ ਬਾਰੇ ਕਿਹਾ ਜਾ ਰਿਹਾ ਜਿਹੜੇ ਭਾਰਤ ਨੇ ਸ਼ਿਕਾਇਤ ਕੀਤੀ ਹੈ ਤੇ ਇਸ ਦੇ ਲਈ ਭਾਰਤ ਦੇ ਵਿੱਚ ਹੁਣ ਮੇਰਾ ਅਕਾਊਂਟ ਬੰਦ ਕਰ ਰਹੇ ਨੇ ਪਰ ਬਾਕੀ ਦੁਨੀਆ ਦੇ ਵਿੱਚ ਚੱਲੂਗਾ। ਕੰਵਰਪਾਲ ਸਿੰਘ ਨੇ ਜਦੋਂ BBC ਦੇ ਨਾਲ ਗੱਲ ਕੀਤੀ ਸੀ, ਜਦਕਿ ਫੇਸਬੁੱਕ ਨੇ ਕਿਹਾ ਕਿ ਤੁਹਾਡਾ ਅਕਾਊਂਟ ਸਰਵਰ ਤੋਂ ਹੀ ਅਸੀਂ ਡਿਲੀਟ ਕਰ ਰਹੇ ਹਾਂ। ਇੱਥੇ ਇਹ ਵੀ ਦੱਸਦੇ ਚੱਲੀਏ ਵੀ ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਤੇ ਨਾਲੋਂ ਨਾਲ ਕਿਸਾਨ ਮੋਰਚਾ, ਕਿਸਾਨ ਏਕਤਾ ਮੋਰਚਾ ਦੇ ਜਿਹੜੇ ਟਵਿੱਟਰ ਅਕਾਊਂਟ ਆ ਉਹ ਵੀ ਬੈਨ ਹੋਏ ਸੀਗੇ। ਟਵਿੱਟਰ ਨੇ ਆਪਣੀ ਜਿਹੜੀ ਪਟੀਸ਼ਨ ਆ ਉਹਦੇ ਵਿੱਚ ਇਹ ਕਿਹਾ ਕਿ ਕਿਸੇ ਵੀ ਖਾਤੇ ਨੂੰ ਬਲੌਕ ਕਰਨਾ ਇੱਕ ਅਸੰਗਤ ਉਪਾਅ ਤੇ ਸੰਵਿਧਾਨ ਦੇ ਤਹਿਤ ਉਪਭੋਗਤਾ ਦੇ ਅਧਿਕਾਰਾਂ ਦੀ ਉਲੰਘਣਾ ਵੀ ਹੈ। ਮਤਲਬ ਸੰਵਿਧਾਨ ਤੁਹਾਨੂੰ ਆਜ਼ਾਦੀ ਦਿੰਦਾ ਕਿ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ ਤਾਂ ਇਹ ਜੇ ਕਿਸੇ ਨੂੰ ਬਲੌਕ ਕਰਦਾ ਟਵਿੱਟਰ ਜਾਂ ਫੇਸਬੁੱਕ ਤਾਂ ਉਹ ਉਹਦੇ ਹੱਕ ਦੀ ਅਧਿਕਾਰ ਦੀ ਉਲੰਘਣਾ ਹੈ। ਖਾਸ ਕਰਕੇ ਜਦੋਂ URLਾਂ ਯੂਨੀਫਾਰਮ ਰਿਸੋਰਸ ਲੋਕੇਟਰਸ ਨੂੰ ਬਲੌਕ ਕਰਨ ਤੇ ਕਿਸੇ ਖਾਤੇ ਨੂੰ ਬੰਦ ਕਰਨ ਦੇ ਕਾਰਨ ਪੂਰੀ ਤਰ੍ਹਾਂ ਸਪਸ਼ਟ ਨਾ ਹੋਣ ਤੇ ਸਿਰਫ ਇਹ ਲਿਖਿਆ ਹੋਵੇ ਕਿ ਧਾਰਾ 69A ਦੇ ਤਹਿਤ ਇਹ ਦਰਜ ਕੀ ਇਹ ਅਜਿਹਾ ਕੀਤਾ ਜਾ ਰਿਹਾ। ਅਪੀਲ ਦੇ ਵਿੱਚ ਅੱਗੇ ਕਿਹਾ ਜਿਹੜੀ ਟਵਿੱਟਰ ਵੱਲੋਂ ਦਾਇਰ ਕੀਤੀ ਹੈ ਕਿ ਅਜਿਹਾ ਕੁਝ ਨਹੀਂ ਦਿਖਾਈ ਦਿੰਦਾ ਕਿ ਖਾਤਿਆਂ ਦੇ ਵਿੱਚ ਐਸੀ ਕੋਈ ਸਮੱਗਰੀ ਹੋਵੇ ਜਿਹੜੀ ਧਾਰਾ 69A ਦੇ ਮੁੱਖ ਆਧਾਰਾਂ ਜਾਂ ਸ਼ਰਤਾਂ ਦੇ ਅੰਦਰ ਆਉਂਦੀ ਹੋਵੇ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮਹਿਕਮੇ ਨੇ ਖੁਦ ਦਿੱਲੀ ਹਾਈ ਕੋਰਟ ਦੇ ਵਿੱਚ ਵੱਖ-ਵੱਖ ਬਿਆਨਾਂ ਦੇ ਵਿੱਚ ਇਹ ਗੱਲ ਖੁਦ ਕਹੀ ਹੈ ਕਿ ਜੇਕਰ ਸਿਰਫ ਕੁਝ ਹਿੱਸਾ ਜਾਂ ਕੁਝ ਸਮੱਗਰੀ ਗੈਰ ਕਾਨੂੰਨੀ ਹੈ ਤਾਂ ਸਿਰਫ ਅਜਿਹੀ ਕਥਿਤ ਜਾਣਕਾਰੀ ਨੂੰ ਹਟਾਉਣ ਦੇ ਲਈ ਕਾਰਵਾਈ ਕੀਤੀ ਜਾ ਸਕਦੀ ਹੈ। ਤੁਸੀਂ ਅਕਾਊਂਟ ਨਹੀਂ ਹਟਾ ਸਕਦੇ, ਜਾਣਕਾਰੀਆਂ ਹਟਾ ਸਕਦੇ ਹੋ। ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਗਾਹਕ ਹੈ ਜਾਂ ਉਪਭੋਗਤਾ ਕਹਿ ਲਓ ਜਾਂ ਜਿਹੜਾ ਯੂਜ਼ਰ ਹੈ ਉਹਦੇ ਖਾਤੇ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰਨਾ ਚਾਹੀਦਾ, ਬਲਕਿ ਮਹਿਕਮੇ ਨੇ ਤਾਂ ਇਹ ਵੀ ਕਿਹਾ ਹੈ ਕਿ ਉਪਭੋਗਤਾ ਦੇ ਖਾਤੇ ਨੂੰ ਉਦੋਂ ਤੱਕ ਬੰਦ ਕਰਨਾ ਨਹੀਂ ਚਾਹੀਦਾ ਜਦੋਂ ਤੱਕ ਇਹ ਸਿਰਫ ਆਖਰੀ ਉਪਾਅ ਬਚਿਆ ਹੋਵੇ।
ਸੋ ਟਵਿੱਟਰ ਤਾਂ ਇਹ ਵੀ ਕਹਿੰਦਾ ਕਿ ਅਸੀਂ ਧਾਰਾ 69 ਦੇ ਤਹਿਤ ਜੋ ਭਾਰਤ ਦਾ ਸੰਵਿਧਾਨ ਹੈ ਜਾਂ ਜਿਹੜੀ ਸਮੱਗਰੀ ਭਾਰਤ ਸਰਕਾਰ ਨੂੰ ਲੱਗਦੀ ਹੈ ਕਿ ਇਹ ਗਲਤ ਹੈ, ਤਾਂ ਅਸੀਂ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਦੇ ਨਾਲ ਤਾਲਮੇਲ ਅਤੇ ਸਹਿਯੋਗ ਵੀ ਕਰਦੇ ਹਾਂ। ਸੋ ਇਹ ਪ੍ਰਕਿਰਿਆ ਟਵਿੱਟਰ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮਹਿਕਮੇ ਦੇ ਵਿਚਕਾਰ ਲਗਾਤਾਰ ਚੱਲਦੀ ਰਹਿੰਦੀ ਹੈ। ਹੁਣ ਤੁਹਾਡੇ ਮਨ ਦੇ ਵਿੱਚ ਸਵਾਲ ਹੋਣਾ ਹੈ ਕਿ ਜਿਹੜਾ 69 ਇਹ ਹੈ, ਇਹ ਕੀ ਚੀਜ਼ ਹੈ? 69 ਇਹ ਕਿਸੇ ਵੀ ਜਾਣਕਾਰੀ ਨੂੰ ਬਲੌਕ ਕਰਨ ਦਾ ਅਧਿਕਾਰ ਜਾਂ ਸ਼ਕਤੀ ਦਿੰਦੀ ਹੈ, ਜੋ ਕਿ ਕਿਸੇ ਵੀ ਕੰਪਿਊਟਰ ਦੇ ਰਾਹੀਂ ਉਹ ਸੂਚਨਾ ਆਮ ਲੋਕਾਂ ਤੱਕ ਉਪਲਬਧ ਨਾ ਹੋ ਸਕੇ। ਟਵਿੱਟਰ ਦੀ ਪਟੀਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਧਾਰਾ 69 ਏ ਦੇ ਤਹਿਤ ਬਲੌਕ ਕਰਨ ਸੰਬੰਧੀ ਜਿਹੜੇ ਨਿਯਮ ਬਣੇ ਨੇ, ਉਹਨਾਂ ਦੇ ਵਿੱਚ ਰਿਵਿਊ ਦਾ ਇੱਕ ਪ੍ਰਾਵਧਾਨ ਰੱਖਿਆ ਗਿਆ ਹੈ। ਮਤਲਬ ਰਿਵਿਊ ਦੀ ਸਮੀਖਿਆ ਕਰਨ ਦਾ ਇੱਕ ਜਿਹੜਾ ਹੱਦ ਬੰਨਾ ਉਹ ਰੱਖਿਆ ਗਿਆ। ਇਸ ਰਿਵਿਊ ਦੀ ਪ੍ਰਕਿਰਿਆ ਦੇ ਦੌਰਾਨ ਇੱਕ ਰਿਵਿਊ ਕਮੇਟੀ ਇਹ ਦੇਖਦੀ ਹੈ ਕਿ ਜਿਹੜੀ ਇਹ ਪਾਬੰਦੀ ਲੱਗੀ ਹੈ ਕਿਸੇ ਵੀ ਕੰਟੈਂਟ ਤੇ ਜਾਂ ਸਮੱਗਰੀ ਤੇ ਜਾਂ ਜੋ ਵੀ ਉੱਥੇ ਲਿਖਿਆ ਗਿਆ, ਉਹ ਕੀ ਧਾਰਾ 69 ਏ ਦੀਆਂ ਸ਼ਰਤਾਂ ਦੇ ਆਧਾਰ ਤੇ ਜਾਂ ਉਹਨਾਂ ਸ਼ਰਤਾਂ ਤੇ ਖਰੀ ਉਤਰਦੀ ਹੈ ਜਾਂ ਨਹੀਂ। ਜੇਕਰ ਰਿਵਿਊ ਕਮੇਟੀ ਨੂੰ ਇਹ ਲੱਗਦਾ ਹੈ ਕਿ ਨਿਰਦੇਸ਼ ਜਾਂ ਸ਼ਰਤਾਂ ਮੁਤਾਬਕ ਇਹ ਸਮੱਗਰੀ ਸਹੀ ਨਹੀਂ, ਤਾਂ ਇਹ ਕਮੇਟੀ ਨਿਰਦੇਸ਼ਾਂ ਤੇ ਰੋਕ ਲਗਾਉਂਦੇ ਹੋਏ ਕੰਟੈਂਟ ਤੋਂ ਪਾਬੰਦੀ ਹਟਾਉਣ ਜਾਂ ਪਾਬੰਦੀ ਲਗਾਉਣ ਦੇ ਨਿਰਦੇਸ਼ ਵੀ ਜਾਰੀ ਕਰ ਸਕਦੀ ਹੈ। ਇਹ ਹੈ 69 ਏ। ਸੋ ਹੁਣ ਟਵਿੱਟਰ ਤੇ ਭਾਰਤ ਸਰਕਾਰ ਜਿਹੜੀ ਆ ਉਹ ਆਮੋ ਸਾਹਮਣੇ ਆ। ਅਦਾਲਤ ਦੇ ਵਿੱਚ ਇਹ ਜਿਹੜੀ ਆ ਉਹ ਪਟੀਸ਼ਨ ਪਾਈ ਗਈ ਔਰ ਟਵਿੱਟਰ ਆਪਣੀ ਗੱਲ ਤੇ ਪੂਰਾ ਅੜਿਆ ਹੋਇਆ। ਕੰਪਨੀ ਨੇ ਇਸ ਆਧਾਰ ਤੇ ਪਟੀਸ਼ਨ ਪਾਈ ਹੈ ਕਿ ਜਿਹੜਾ ਬਲੌਕ ਕਰਨ ਦੇ ਕਈ ਹੁਕਮਾਂ ਦੇ ਵਿੱਚ ਸੈਕਸ਼ਨ 69 ਏ ਦੀ ਪਾਲਣਾ ਨਹੀਂ ਕੀਤੀ ਗਈ। ਟਵਿੱਟਰ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਬਲੌਗਿੰਗ ਦੇ ਆਦੇਸ਼ ਸੈਕਸ਼ਨ 69 ਏ ਦੇ ਤਹਿਤ ਖਰੇ ਨਹੀਂ ਉਤਰਦੇ। ਮਤਲਬ ਜਿਹੜੀ ਤੁਸੀਂ ਬਲੌਕ ਕੀਤੇ ਸਾਡੇ ਖਾਤੇ, ਉਹ 69 ਏ ਦੇ ਤਹਿਤ ਖਰੇ ਨਹੀਂ ਉਤਰਦੇ। ਉਹਨਾਂ ਦੇ ਵਿੱਚ ਅਜਿਹਾ ਕੁਝ ਨਹੀਂ ਹੈ ਜੋ ਤੁਹਾਡੇ 69 ਏ ਦੇ ਵਿੱਚ ਲਿਖਿਆ ਹੋਇਆ। ਪਰ ਕਈ ਵਾਰੀ ਅਸੀਂ ਗੱਲਾਂ ਕਰਦੇ ਕਰਦੇ ਭੁੱਲ ਜਾਂਦੇ ਹਾਂ ਵੀ ਇਹ ਉਹ ਸਰਕਾਰ ਹੈ ਜਿਹੜੀ ਰਾਜਾਂ ਦੇ ਹਿੱਤਾਂ ਅਧਿਕਾਰਾਂ ਨੂੰ ਲੰਘ ਕੇ ਵੀ, ਉਲੱਦ ਕੇ ਵੀ ਖੇਤੀ ਕਾਨੂੰਨ ਲੈ ਆਉਂਦੀ ਹੈ। ਜੇ ਮੈਂ ਗਲਤ ਨਾ ਹੋਵਾਂ ਤਾਂ ਸੰਵਿਧਾਨ ਦੇ ਵਿੱਚ ਜਿਹੜਾ ਆਰਟੀਕਲ 17 ਹੈ, ਉਹ ਰਾਜਾਂ ਨੂੰ ਸ਼ਕਤੀ ਦਿੰਦਾ ਹੈ ਕਿ ਤੁਸੀਂ ਆਪਣੇ ਖੇਤੀ ਦੇ ਕਾਨੂੰਨ ਜਾਂ ਖੇਤੀ ਦੀਆਂ ਜਿਹੜੀਆਂ ਵਸਤਾਂ ਪੈਦਾ ਕਰਦੇ ਆ, ਉਹ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਿਤੇ ਵੀ ਵੇਚ ਸਕਦੇ ਹੋ, ਤੁਹਾਨੂੰ ਆਜ਼ਾਦੀ ਹੈ। ਪਰ ਇਹਨਾਂ ਨੇ ਫੂਡ ਪ੍ਰੋਸੈਸਿੰਗ ਦੇ ਰਾਹੀਂ, ਕਿਉਂਕਿ ਫੂਡ ਪ੍ਰੋਸੈਸਿੰਗ ਵਿੱਚ ਇੱਕ ਕਾਨੂੰਨਾਂ ਦੇ ਵਿੱਚ ਇੱਕ ਕਾਨੂੰਨ ਸੀਗਾ ਜਿਹਦੇ ਰਾਹੀਂ ਕੇਂਦਰ ਸਰਕਾਰ ਇਹਨਾਂ ਮਸਲਿਆਂ ਦੇ ਵਿੱਚ ਦਾਖਲ ਹੋ ਗਈ ਸੀਗੀ ਆਪੋ ਧਾਪੀ ਦੇ ਨਾਲ। ਇਸੇ ਤਰ੍ਹਾਂ ਪਾਣੀ ਆ, ਸੰਵਿਧਾਨ ਦੀ ਧਾਰਾ 14 ਜਿਹੜੀ ਹੈ, ਉਹ ਪਾਣੀ ਦੇ ਮਾਮਲੇ ਦੇ ਵਿੱਚ ਰਾਜ ਸਰਕਾਰਾਂ ਨੂੰ ਪਾਵਰ ਕਰਦੀ ਹੈ ਕਿ ਤੁਸੀਂ ਪਾਣੀ ਦੇ ਮਾਮਲੇ, ਆਪਸੀ ਨਿਬੇੜੇ, ਰਿਪੇਰੀਅਨ ਲਾ ਜਾਂ ਜਿੰਨੀ ਤੁਹਾਡੀ ਪਮੈਸ਼ ਹੋਈ ਹੈ ਪਾਣੀਆਂ ਦੀ, ਉਹਦੇ ਮੁਤਾਬਕ ਤੁਸੀਂ ਆਪਣਾ ਨਿਬੇੜਾ ਕਰ ਸਕਦੇ ਆ। ਪੰਜਾਬ ਦੇ ਨਾਲ ਧੱਕੇ ਦੀ ਗੱਲ ਜਦੋਂ ਅਸੀਂ ਕਰਦੇ ਆ, ਅਸੀਂ ਸਿੱਧਾ ਇਹ ਕਹਿਣਾ ਕਿ ਐਸਵਾਈਐਲ ਨਹੀਂ ਦੇਣੀ ਜਾਂ ਨਹੀਂ ਨਿਕਲ ਦੇਣੀ। ਬਹੁਤ ਘੱਟ ਅਸੀਂ ਕਹਿਣੇ ਆ ਕਿ ਧਾਰਾ ਜਿਹੜੀ 14 ਏ ਆ, ਉਹਦੇ ਤਹਿਤ ਪੰਜਾਬ ਨੂੰ ਇਹ ਹੱਕ ਹੈ ਕਿ ਰਿਪੇਰੀਅਨ ਲਾ ਦੇ ਮੁਤਾਬਕ ਉਹ ਪਾਣੀਆਂ ਦੀ ਵੰਡ ਕਰੇ। ਅਸੀਂ ਕਦੇ ਕਾਨੂੰਨੀ ਨੁਕਤੇ ਤੋਂ ਇਹਨਾਂ ਚੀਜ਼ਾਂ ਨੂੰ ਬਹੁਤ ਘੱਟ ਵਿਚਾਰਦੇ ਆ। ਤੇ ਨਾਲੋਂ ਨਾਲ ਇਹ ਵੀ ਹੈ ਕਿ ਹੁਣ ਤਕਰੀਬਨ ਇਸ ਚੀਜ਼ ਨੂੰ 30 ਤੋਂ ਵੱਧ ਸਾਲ ਹੋ ਗਏ, 3 ਦਹਾਕੇ ਹੋ ਗਏ ਕਿ ਪਾਣੀਆਂ ਦੀ ਪਮੈਸ਼ ਹੀ ਨਹੀਂ ਹੋਈ। ਅਸੀਂ ਹਰਿਆਣੇ ਨਾਲ ਲੜਾਈ ਲਾ ਲੈਂਦੇ ਆ ਕਿ ਹਰਿਆਣੇ ਨੂੰ ਪਾਣੀ ਨਹੀਂ ਦੇਣਾ। ਅਸੀਂ ਸਰਕਾਰ ਨੂੰ ਇਹ ਕਹੀਏ ਕਿ ਪਾਣੀ ਤੁਸੀਂ ਦੇਣਾ ਹੈ, ਨਹੀਂ ਦੇਣਾ, ਇਹ ਬਾਅਦ ਦੀ ਗੱਲ ਆ। ਧਾਰਾ 78 ਜਿਹੜੀ ਤੁਸੀਂ ਐਡ ਕੀਤੀ ਧੱਕੇ ਨਾਲ ਇੰਦਰਾ ਗਾਂਧੀ ਦੇ ਟਾਈਮ, ਉਹਦੇ ਤੇ ਨਜ਼ਰਸਾਨੀ ਕਰੋ। ਦੂਜੀ ਗੱਲ ਇਹ ਪਾਣੀਆਂ ਦੀ ਪਮੈਸ਼ ਤਾਂ ਕਰੋ ਕਿ ਪਾਣੀ ਰਿਪੇਰੀਅਨ ਸਟੇਟ ਕੋਲੇ ਕਿੰਨਾ ਵਾ। ਖੈਰ ਆਪਾਂ ਟਵਿੱਟਰ ਤੋਂ ਚੱਲਦੇ ਪਾਣੀਆਂ ਤੇ ਚਲੇ ਗਏ। ਖੈਰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਪੰਜਾਬੀ ਰੇਡੀਓ ਯੂਐਸਏ ਤੇ ਤੁਹਾਡੇ ਲਈ ਲੈ ਕੇ ਆ ਰਹੇ ਨੇ ਅਪਡੇਟ ਅਮਰੀਕਾ। ਪ੍ਰੋਗਰਾਮ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਪ੍ਰੋਗਰਾਮ ਦੇ ਵਿੱਚ ਉਹ ਤੁਹਾਨੂੰ ਦੇਣਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ, ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।